ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਜੇਕਰ ਤੁਸੀਂ 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਕੁਝ ਚੇਂਜਸ ਕਰਵਾਉਣਾ ਚਾਹੁੰਦੇ ਹੋ, ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ, ਤਾਂ ਕਾਲ ਕਰ ਸਕਦੇ ਹੋ 4082722500। ਨਾਲ ਹੀ ਸਪਾਂਸਰ ਕਰਦੇ ਨੇ ਟੇਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਊਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਕੌਰ ਵਾਸੀ ਐਲ ਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ JFK ਜੌਨ ਐਫ ਕੈਨੇਡੀ 에ਅਰਪੋਰਟ ਟਰਮੀਨਲ 1 ਤੋਂ ਖਬਰ ਆ ਰਹੀ ਆ ਵੀ ਪਾਵਰ ਡਿਸਟਰਪਸ਼ਨ ਕਰਕੇ ਉਹ ਟਰਮੀਨਲ ਅੱਜ ਬੰਦ ਆ ਤੇ ਉਹਦੇ ਕਰਕੇ ਬਹੁਤ ਸਾਰੀਆਂ ਜੋ ਫਲਾਈਟਸ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਆ। ਇਲੈਕਟ੍ਰੀਕਲ ਇਸ਼ੂਜ਼ ਕਰਕੇ ਉਹ ਜੋ ਟਰਮੀਨਲ ਆ ਜੌਨ ਐਫ ਕੈਨੇਡੀ 에ਅਰਪੋਰਟ ਦੇ ਉੱਤੇ ਉਸ ਨੂੰ ਬੰਦ ਕਰ ਦਿੱਤਾ ਗਿਆ ਆ। ਏਅਰ ਨਿਊਜ਼ੀਲੈਂਡ ਫਲਾਈਟ ਉੱਥੋਂ ਆਕਲੈਂਡ ਤੋਂ ਆਉਂਦੀ ਆ, ਉਹਨੂੰ ਜਿਹੜਾ ਰਿਟਰਨ ਕਰ ਦਿੱਤਾ ਗਿਆ ਸੀ। ਸੋ ਬਹੁਤ ਸਾਰੀਆਂ ਫਲਾਈਟਾਂ ਦੇ ਉੱਤੇ ਅਸਰ ਪੈ ਰਿਹਾ ਹੈਗਾ। ਟਰਮੀਨਲ 4 ਤੇ ਕਹਿੰਦੇ ਫਲਾਈਟਸ ਜਾ ਰਹੀਆਂ ਆ, 31 ਫਲਾਈਟਸ ਆਲਰੇਡੀ ਕੈਂਸਲ ਹੋ ਚੁੱਕੀਆਂ, 45 ਦੇ ਕਰੀਬ ਆਲਰੇਡੀ ਡਿਲੇ ਹੋ ਚੁੱਕੀਆਂ ਆ। ਸੋ ਜੇ ਕੋਈ ਨਿਊਯਾਰਕ ਕਿਸੇ ਦੀ ਜਿਹੜੀ ਫਲਾਈਟ ਚੇਂਜ ਹੋਣੀ ਆ ਜਾਂ ਨਿਊਯਾਰਕ ਜੌਨ ਐਫ ਕੈਨੇਡੀ 에ਅਰਪੋਰਟ ਥਰੂ ਜਾਣਾ ਆ, ਤੋ ਜ਼ਰੂਰ ਉਹਨਾਂ ਦੇ ਜਿਹੜਾ ਸਕੇਜੂਲ ਆ ਉਹਦੇ ਉੱਤੇ ਫਰਕ ਪਊਗਾ। ਜੀ ਬਿਲਕੁਲ। ਅਗਲੀ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਆਪਾਂ ਮਾਰਦੇ ਜਾਈਏ, ਕੱਲ ਆਪਾਂ ਨੂੰ ਇੱਕ ਨਵਾਡਾ ਤੋਂ ਕਾਲ ਆਈ ਸੀ। ਚਰਚਿਲ ਕਾਊਂਟੀ ਦੇ ਜਿਹੜੇ ਸਕੂਲ ਦੇ ਵਿੱਚ ਉਹਨਾਂ ਦੇ ਬੱਚੇ ਪੜ੍ਹਦੇ ਸੀਗੇ, ਫੈਲਨ ਇੱਕ ਸ਼ਹਿਰ ਆ ਉੱਥੇ, ਵੀ ਅਚਨਚੇਤੇ ਉੱਥੇ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਜਿਹੜਾ ਸਕੂਲ ਨੇ ਕਿਹਾ ਸੀਗਾ, ਮੇਲ ਆ ਗਈ ਸੀ ਜਾਂ ਟੈਕਸਟ ਆਇਆ ਸੀਗਾ ਵੀ ਉੱਥੇ ਕੋਈ ਐਕਟਿਵ ਸ਼ੂਟਰ ਹੋ ਸਕਦਾ ਆ। ਉਸ ਕਰਕੇ ਬਹੁਤ ਘਬਰਾਏ ਸੀਗੇ, ਪਰ ਅੱਜ ਉਸ ਦੇ ਵਿੱਚ ਅਪਡੇਟ ਜਿਹੜੀ ਉਹ ਆ ਰਹੀ ਆ। ਫੈਲਨ ਪੁਲਿਸ ਡਿਪਾਰਟਮੈਂਟ ਨੇ ਐਮਰਜੈਂਸੀ ਪ੍ਰੋਟੋਕਾਲਾਂ ਦੀ ਜਿਹੜੀ ਉਹ ਵਰਤੋਂ ਕੀਤੀ। ਸਕੂਲ ਲੋਕਡਾਊਨ ਦੇ ਉੱਤੇ ਜਿਹੜੇ ਉਹ ਕਰ ਦਿੱਤੇ ਸੀ। ਹਾਈ ਸਕੂਲ ਦੇ ਨਾਲ ਐਲੀਮੈਂਟਰੀ ਸਕੂਲ ਵੀ ਉੱਥੇ ਨਾਲ ਹੀ ਜਿਹੜਾ ਉਹ ਨਜ਼ਦੀਕ ਹੀ ਜਿਹੜਾ ਉਹ ਸੀਗਾ, ਪਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਜਿਹੜਾ ਕੋਈ ਵੀ ਉੱਥੇ ਐਕਟਿਵ ਸ਼ੂਟਰ ਵਾਲੀ ਚੀਜ਼ ਨਹੀਂ ਸੀਗੀ। ਸੋ ਇੱਦਾਂ ਦੀ ਘਟਨਾ ਹਰਜੋਤ ਸਿੰਘ ਜੀ ਰੀਸੈਂਟਲੀ ਕਲੋਵਿਸ ਹਾਈ ਸਕੂਲ, ਜਿਹੜਾ ਇੱਥੇ ਕਲੋਵਿਸ ਵੈਸਟ ਹਾਈ ਸਕੂਲ ਆ, ਉੱਥੇ 3 ਵਾਰੀ ਜਿਹੜੀ ਉਹ ਘਟੀ ਹੈਗੀ ਆ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਸਕੂਲ ਸੈਸ਼ਨ ਦੇ ਵਿੱਚ ਰਿਹਾ, ਬੱਸਾਂ ਤੇ ਨਾਰਮਲ ਸਕੈਜੂਲ ਤੇ ਜਿਹੜਾ ਉਹ ਚੱਲਿਆ ਆ। ਇਹ ਜਿਹੜੇ ਮਾਪਿਆਂ ਦੇ ਲਈ ਇਹ ਬੜੀ ਇੱਕ ਬਿਪਤਾ ਦਾ ਕਾਰਨ ਬਣ ਜਾਂਦਾ ਹੈ ਜੇ ਅਚਨਚੇਤੇ ਇੱਦਾਂ ਦਾ ਕੋਈ ਮੈਸੇਜ ਕਿਸੇ ਨੂੰ ਜਿਹੜਾ ਉਹ ਆ ਜਾਵੇ। ਸੋ ਇਹ ਬੜੀ ਇੱਕ ਪ੍ਰੋਬਲਮ ਜਿਹੜੀ ਉਹ ਇਸ ਟਾਈਮ ਘੜੀ ਜਾ ਰਹੀ ਆ, ਕਿਉਂਕਿ ਕਈ ਆਊਟ ਆਫ ਕੰਟਰੀ ਲੋਕ ਵੱਖ-ਵੱਖ ਸਕੂਲਾਂ ਦੇ ਵਿੱਚ ਇੱਦਾਂ ਦੀਆਂ ਕਾਲ ਕਰਕੇ ਡਰਾ ਰਹੇ ਨੇ ਵੀ ਇੱਥੇ ਇੱਦਾਂ ਦੀ ਕੋਈ ਦੁਰਘਟਨਾ ਜਿਹੜੀ ਉਹ ਵਾਪਰ ਰਹੀ ਆ, ਸੋ ਜਾਂ ਵਾਪਰ ਸਕਦੀ ਆ, ਜਾਂ ਇੱਦਾਂ ਦਾ ਡਰਾਵਾ ਪੇਸ਼ ਕੀਤਾ ਜਾਂਦਾ ਆ। ਆਲਦੋ ਉੱਥੋਂ ਦੀ ਜਿਹੜੀ ਚਰਚਿਲ ਕਾਊਂਟੀ ਸਕੂਲ ਨੇ ਧੰਨਵਾਦ ਕੀਤਾ ਲਾ ਇਨਫੋਰਸਮੈਂਟ ਦਾ, ਫਸਟ ਰਿਸਪੌਂਡਰਸ ਦਾ, ਵੀ ਉਹ ਆਏ ਤੇ ਉਹਨਾਂ ਨੇ ਆਪਣੇ ਪੂਰੇ ਪ੍ਰੋਟੋਕਾਲ ਵਰਤਦੇ ਹੋਏ ਸਾਰਿਆਂ ਨੂੰ ਜਿਹੜਾ ਉਹ ਸੇਫ ਜਿਹੜਾ ਉਹ ਬਣਾਇਆ। ਜਿਨ੍ਹਾਂ ਦੇ ਵੀ ਬੱਚੇ ਜਿਹੜੇ ਸਕੂਲਾਂ 'ਚ ਵੀ ਜਿਹੜੇ ਉਹ ਪੜ੍ਹਦੇ ਆ,
ਮੇਕ ਸ਼ੋਰ ਕਰੋ ਵੀ ਭਾਈ ਇੱਕ ਤਾਂ ਤੁਹਾਡੀਆਂ ਨੋਟੀਫਿਕੇਸ਼ਨਸ ਔਨ ਨੇ, ਟੈਕਸਟ ਮੈਸੇਜ, ਇੱਦਾਂ ਦੀਆਂ ਚੀਜ਼ਾਂ, ਈਮੇਲਸ, ਜਦੋਂ ਕੋਈ ਵੀ ਸਕੂਲ ਤੋਂ ਆਵੇ ਉਹਨੂੰ ਬੜੇ ਧਿਆਨ ਦੇ ਨਾਲ ਪੜ੍ਹੋ। ਤੇ ਇਹ ਜ਼ਰੂਰ ਉੱਥੇ ਹੁਣ ਜਿਹੜੇ ਐਡਮਿਨਿਸਟ੍ਰੇਟਰਸ ਆ ਉਹਨਾਂ ਨੂੰ ਵੀ, ਲਾ ਇਨਫੋਰਸਮੈਂਟ ਨੂੰ ਵੀ ਦੇਖਣਾ ਪੈਣਾ ਆ ਵੀ ਇੱਦਾਂ ਦੇ ਜਿਹੜੇ ਫਾਲਸ ਫਲੈਗ ਕਿਉਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ, ਵੀ ਇਹਨਾਂ ਨੂੰ ਕਿੱਦਾਂ ਜਿਹੜਾ ਉਹ ਘਟਾਇਆ ਜਾਵੇ, ਜਾਂ ਤਾਂ ਅੱਗੇ ਜਿਹੜੇ ਆ ਉਹ ਲੋਕਾਂ ਦੀ ਔਖੀ ਜਿਹੜੀ ਉਹ ਹੋਈ ਪਈ ਆ ਵੀ ਪਤਾ ਨਹੀਂ ਲੱਗਦਾ ਕਿੱਥੇ ਕਦੋਂ ਕੋਈ ਇੱਦਾਂ ਦੀ ਦੁਰਘਟਨਾ ਜਾਂ ਮਾਸ ਸ਼ੂਟਿੰਗ ਜਾਂ ਕੁਝ ਹੋਰ ਇੱਦਾਂ ਦੀ ਚੀਜ਼ ਜਿਹੜੀ ਉਹ ਵਾਪਰ ਜਾਵੇ। ਪਰ ਇਹ ਆ ਵੀ ਇੱਥੇ ਜਿਹੜਾ ਉਹ ਬਚਾਅ ਹੋ ਗਿਆ, ਹੋਪਫੁਲੀ ਸਾਰੇ ਪਾਸੇ ਬਚਾਅ ਹੀ ਜਿਹੜਾ ਉਹ ਰਵੇ। ਅਗਲੀ ਖਬਰ ਵੱਲ ਚੱਲੀਏ ਤੇ ਵਾਈਟ ਹਾਊਸ ਨੇ ਐਕਸਪਲੇਨ ਕੀਤਾ ਹੈ ਵੀ ਉਹਨਾਂ ਨੇ ਕਿਉਂ ਨਹੀਂ ਡਿਜ਼ਾਸਟਰ ਰਿਲੀਫ ਓਹਾਇਓ ਦਾ ਜੋ ਇੱਕ ਛੋਟਾ ਜਿਹਾ ਟਾਊਨ ਆ ਈਸਟ ਪਾਲੇਸਤਾਈਨ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਟ੍ਰੇਨ ਡੀਰੇਲ ਹੋਈ ਸੀ, ਆਪਾਂ ਕਾਫੀ ਦਿਨਾਂ ਤੋਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ, ਉਹਨਾਂ ਨੂੰ ਕਿਉਂ ਨਹੀਂ ਫੀਮਾ ਦੇ ਥਰੂ ਡਿਜ਼ਾਸਟਰ ਰਿਲੀਫ ਦਿੱਤਾ ਗਿਆ। ਓਹਾਇਓ ਦੇ ਗਵਰਨਰ ਮਾਈਕ ਡਿਵਾਈਨ ਨੇ ਬਾਰ-ਬਾਰ ਰਿਕੁਐਸਟ ਕੀਤੀ ਆ ਡਿਜ਼ਾਸਟਰ ਰਿਲੀਫ ਦਿੱਤਾ ਜਾਵੇ, ਕਿਉਂਕਿ ਜਿਹੜੀ ਟ੍ਰੇਨ ਟੌਕਸਿਕ ਕੈਮੀਕਲਸ ਨੂੰ ਹੌਲ ਕਰਦੀ ਸੀ ਉਹ ਡੀਰੇਲ ਹੋਈ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਉਹਨਾਂ ਨੇ ਜੋ ਸਰਾਊਂਡਿੰਗ ਕਮਿਊਨਿਟੀਜ਼ ਆ ਉਹਨਾਂ ਨੂੰ ਕਾਫੀ ਅਸਿਸਟੈਂਸ ਦਿੱਤੀ ਸੀ ਇਸ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ, ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਜੋ ਏਜੰਸੀ ਆ ਉਹ ਆਲਰੇਡੀ ਕਹਿੰਦੇ ਵੀ ਉਹ ਹਰੀਕੇਨਸ ਜਾਂ ਇਦਾਂ ਦੇ ਨੈਚੁਰਲ ਡਿਜ਼ਾਸਟਰ ਆ ਉਹਨਾਂ ਦੇ ਲਈ ਵੈਸਟ ਇੱਕ ਹੈਗੀ ਆ। ਤੇ ਜਦੋਂ ਇਹ ਜਿਹੜਾ ਹੈਜ਼ਰਡਸ ਮਟੀਰੀਅਲ ਡੀਰੇਲਮੈਂਟ ਵਾਲਾ ਇਹਦੇ ਲਈ ਜ਼ਿਆਦਾ ਨਹੀਂ ਹੁੰਦੀ, ਤੇ ਜੋ ਬਰਟੀਜੀਅਸ ਹੈਗੇ ਆ ਟਰਾਂਸਪੋਰਟੇਸ਼ਨ ਸੈਕਟਰੀ, ਉਹਨਾਂ ਨੇ ਕਿਹਾ ਵੀ ਇਦਾਂ ਦੇ ਇਨਸੀਡੈਂਟ 1000 ਵਾਰੀ ਸਾਲ ਦੇ ਵਿੱਚ ਵਾਪਰਦੇ ਹੈਗੇ ਆ। ਪਰ ਸਟਿਲ এনवायरमेंटल ਪ੍ਰੋਟੈਕਸ਼ਨ ਏਜੰਸੀ ਦੇ ਪਰਸਨਲ ਕਹਿੰਦੇ ਤੇ ਆਲਰੇਡੀ ਉਸ ਲੋਕੇਸ਼ਨ ਦੇ ਉੱਤੇ ਹੈਗੇ ਆ, ਉਹ ਉੱਥੇ ਦਾ ਪਾਣੀ ਟੈਸਟ ਕਰ ਰਹੇ ਆ, 에ਅਰ ਟੈਸਟ ਕਰ ਰਹੇ ਆ। ਜੋ ਫੀਮਾ ਆ ਉਹ ਕੋਆਰਡੀਨੇਟ ਕਰ ਰਹੀ ਆ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਨਾਲ, ਜੋ ਓਹਾਇਓ ਦਾ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਉਹਨਾਂ ਦੇ ਨਾਲ। ਪਰ ਈਸਟ ਪਾਲੇਸਤਾਈਨ ਨੂੰ ਕਹਿੰਦੇ ਭਈ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆ ਮਦਦ ਦੀ ਜ਼ਰੂਰਤ ਆ, ਜਿੰਨੀ ਕੁ ਫੀਮਾ ਪ੍ਰੋਵਾਈਡ ਕਰ ਸਕਦਾ ਹੈਗਾ। ਲੋਕ ਬਹੁਤ ਜ਼ਿਆਦਾ ਉਸ ਟਾਊਨ ਦੇ ਅਪਸੈਟ ਆ ਕਿਉਂਕਿ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ, ਤੇ ਆਪਾਂ ਕੱਲ ਵੀ ਖਬਰ ਕੀਤੀ ਸੀ ਵੀ ਕਈ ਪਸ਼ੂਆਂ ਦੇ ਉੱਤੇ ਵੀ ਉਹਦਾ ਅਸਰ ਪੈਣਾ ਜਿਹੜਾ ਸ਼ੁਰੂ ਹੋ ਗਿਆ ਹੈਗਾ ਆ। ਜੋ ਵਾਈਟ ਹਾਊਸ ਦੇ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਵੀ 4 ਏਜੰਸੀਜ਼, ਇੱਕ এনवायरमेंटल ਪ੍ਰੋਟੈਕਸ਼ਨ ਏਜੰਸੀ EPA, ਸੈਂਟਰ ਫॉर ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਜੋ CDC ਆ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ HHS, ਇਹ ਚਾਰੇ ਏਜੰਸੀਆਂ ਉੱਥੇ ਗਰਾਊਂਡ ਦੇ ਉੱਤੇ ਆ ਤੇ ਵਰਕਆਊਟ ਕਰ ਰਹੀਆਂ ਹੈ। ਜੀ ਬਿਲਕੁਲ। ਸੋ ਇਹ ਬਹੁਤ ਹੀ ਖਤਰਨਾਕ ਕੈਮੀਕਲ ਸਪਿਲ ਜਿਹੜਾ ਹੋਇਆ ਸੀ, ਜਿਹੜੀ ਰੇਲ ਆ ਉਹ ਲੀਹੋਂ ਲੱਥਣ ਤੋਂ ਬਾਅਦ 'ਚ ਉਹਦੀਆਂ ਬੋਗੀਆਂ ਜਿਹੜੀਆਂ ਕਾਰਸ ਜਿਸ ਨੂੰ ਆਖਿਆ ਜਾਂਦਾ ਆ ਵੀ ਉਹ ਡਿੱਗ ਗਈਆਂ। ਫਿਰ ਉਹ ਕੈਮੀਕਲ ਇੰਨਾ ਖਤਰਨਾਕ ਆ, ਉੱਥੋਂ ਦੇ ਫਿਰ ਜਿਹੜੇ ਗਵਰਨਰ ਡਿਵਾਈਨ ਉਹਨਾਂ ਨੇ ਆਦੇਸ਼ ਦਿੱਤੇ ਵੀ ਭਾਈ ਅੱਗ ਲਾ ਦਿਓ ਇਹਨਾਂ ਨੂੰ। ਤੇ ਹੁਣ ਇੱਕ ਤਾਂ ਉਹ ਟੌਕਸਿਕ ਕੈਮੀਕਲ ਜ਼ਮੀਨ 'ਚ ਜਾ ਰਹੇ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਅੱਗ ਲਾਉਣ ਤੋਂ ਬਾਅਦ 'ਚ ਉਹਦੇ ਫਿਊਮਸ ਨੇ ਆਲੇ ਦੁਆਲੇ ਜਿਹੜਾ ਲੋਕਾਂ ਨੂੰ ਰਹਿਣਾ ਜਿਹੜਾ ਉਹ ਔਖਾ ਕਰ ਦਿੱਤਾ ਆ। ਇਹ ਵੀ ਦੱਸਣਯੋਗ ਗੱਲ ਆ ਵੀ ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ ਪੀਟ ਬਿਊਟੀਜੇਜ ਨੇ ਇਸ ਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਟਰੰਪ ਪ੍ਰਸ਼ਾਸਨ ਤੇ ਘੜੀ ਆ। ਕਹਿੰਦੇ ਵੀ ਇੱਥੇ ਜਿਹੜੇ ਟੌਕਸਿਕ ਮਟੀਰੀਅਲ ਲੈ ਕੇ ਜਾ ਰਹੀਆਂ ਟ੍ਰੇਨ ਸੀ ਉਹਨਾਂ ਨੂੰ ਬ੍ਰੇਕਾਂ ਲਾਉਣ ਨੂੰ ਜ਼ਿਆਦਾ ਆਖਿਆ ਜਾਂਦਾ ਸੀ, ਇਹ ਰੈਗੂਲੇਸ਼ਨ ਸੀ। ਪਰ ਟਰੰਪ ਹੁਣਾਂ ਨੇ ਆਉਂਦਿਆਂ ਹੀ ਉਹ ਜਿਹੜੀ ਰੈਗੂਲੇਸ਼ਨ ਨੇ ਉਸ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀ। ਤੇ ਉਸ ਤੋਂ ਬਾਅਦ 'ਚ ਕਈ ਜਿਹੜੇ ਸੇਫਟੀ ਵਾਲਿਆਂ ਨੇ ਕਿਹਾ ਵੀ ਇੱਥੇ ਖਤਰਾ ਇੱਦਾਂ ਹੋ ਸਕਦਾ ਆ। ਸੋ ਉਹੀ ਚੀਜ਼ ਵਾਪਰੀ ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ ਵੀ ਨੈਟਫਲਿਕਸ ਦੀ ਇੱਕ ਡਾਕੂਮੈਂਟਰੀ ਦੇ ਵਿੱਚ ਵੀ ਇਹ ਜਿਹੜਾ ਪ੍ਰੋਡਿਕਟ ਕੀਤਾ ਗਿਆ ਸੀ। ਈਸਟ ਪੈਲੇਸਟੀਨ ਦੇ ਰਹਿ ਰਹੇ ਜਿਹੜੇ ਲੋਕ ਆ ਉਹ ਇਸ ਨੂੰ ਉੱਥੋਂ ਦੇ ਆਪਣੇ ਲੋਕਲ ਚਰਨੋਬਲ ਦੇ ਵਾਂਗੂ ਟਰੀਟ ਕਰ ਰਹੇ ਆ ਵੀ ਇਹ ਸਾਡੇ ਲਈ ਚਰਨੋਬਲ ਈਵੈਂਟ ਦੇ ਵਾਂਗੂ ਆ ਜਿੱਥੇ ਇੱਕ ਨਿਊਕਲੀਅਰ ਪਲਾਂਟ ਮੈਲਟ ਡਾਊਨ ਹੋਇਆ ਸੀਗਾ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਸਥਿਤੀ ਉੱਥੋਂ ਦੇ ਰਹਿਣ ਵਾਲਿਆਂ ਦੇ ਲਈ ਮਾੜੀ ਜਿਹੜੀ ਆ ਉਹ ਬਣਦੀ ਜਾ ਰਹੀ ਆ। ਕੀ ਉਸ ਸ਼ਹਿਰ ਦੇ ਵਿੱਚ ਮੁੜ ਵਸੇਵਾ ਕਦੀ ਹੋ ਸਕੂਗਾ, ਲੋਕ ਵਾਪਸ ਆਉਣਗੇ, ਰਹਿਣ ਲਾਇਕ ਕਦੋਂ ਤੱਕ ਜਿਹੜੇ ਹੋਊਗੀ, ਇਹ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਉਹਨਾਂ ਨੂੰ ਜ਼ਰੂਰ ਸਤਾ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਵਿਡ ਦੇ ਜਿਹੜੇ ਵਾਇਰਸ ਨੇ ਦੁਨੀਆ ਦਾ ਪਠਾਵਾ ਰੱਖਿਆ। ਦੁਨੀਆ ਦੇ ਵਿੱਚ ਕਈ ਤਰੀਕਾਂ ਦੇ ਵਿਵਾਦ, ਕਈ ਤਰੀਕਾਂ ਦੇ ਰੌਲੇ ਰੱਪੇ, ਫਰੀਡਮ ਨੂੰ ਲੈ ਕੇ ਚਰਚਾਵਾਂ ਚੱਲਦੀਆਂ। ਹੁਣ ਇੱਕ ਹੋਰ ਨਵਾਂ ਵਾਇਰਸ ਉਸ ਦਾ ਆਊਟਬ੍ਰੇਕ ਜਿਹੜਾ ਉਹ ਸਾਹਮਣੇ ਆਇਆ ਆ
ਜਿਹੜਾ ਕੋਵਿਡ ਤੋਂ ਵੀ ਖਤਰਨਾਕ ਜਿਹੜਾ ਉਹ ਮੰਨਿਆ ਜਾ ਰਿਹਾ। ਇੱਕ ਡੈਡਲੀ ਮਾਰਬਰਗ ਵਾਇਰਸ ਜਿਹੜੇ ਕੁਛ ਹਫ਼ਤੇ ਪਹਿਲਾਂ ਜਿਹੜੀ ਗਿਨੀ ਤੇ ਕੈਮਰੂਨ ਦੇ ਇਲਾਕੇ ਨੇ, ਅਫਰੀਕੀ ਜਿਹੜੇ ਮੁਲਕ ਨੇ, ਉਹਨਾਂ ਦੇ ਵਿੱਚ ਪਾਏ ਗਏ ਆ। ਇਹ ਜਿਹੜਾ ਵਾਇਰਸ ਕਹਿੰਦੇ ਵੀ ਇੰਨਾ ਖਤਰਨਾਕ ਆ, 70% ਲੋਕਾਂ ਦੀ ਫੈਟੈਲਿਟੀ ਵੀ ਜਿਹੜੀ ਇਸ ਦੇ ਕਰਕੇ ਹੋ ਸਕਦੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਨਫਰਮ ਕੀਤਾ ਹੈ ਵੀ ਇਸ ਦੇ ਨਾਲ ਇੱਕ ਜਣੇ ਦੀ ਹੁਣ ਤੱਕ ਜਿਹੜਾ ਵੈਸਟ ਅਫਰੀਕਾ ਦਾ ਜਿਹੜਾ ਇਕੁਏਟਰ ਦੇ ਉੱਤੇ ਮੁਲਕ ਜਿਹੜਾ ਹੈਗਾ ਗਿਨੀ ਕਰਕੇ, ਉੱਥੇ ਤੇ ਉਸ ਦਾ ਜਿਹੜਾ ਗਵਾਂਢੀ ਮੁਲਕ ਕੈਮਰੂਨ ਆ, ਉੱਥੇ ਇੱਕ ਮੌਤ ਜਿਹੜੀ ਹੋ ਚੁੱਕੀ, 2 ਜਣੇ ਸਸਪੈਕਟ ਆ। ਇਹ ਵੀ ਇੱਕ ਵਾਰੀ ਫੇਰ ਜਿਹੜੀਆਂ ਹਰਜੋਤ ਸਿੰਘ ਜੀ ਚਾਮ ਚੜਿੱਕਾਂ ਬੈਟਸ ਜਿਹਨੂੰ ਆਖਿਆ ਜਾਂਦਾ ਆ, ਉਹਨਾਂ ਤੋਂ ਹੀ ਬਾਹਰ ਆਇਆ ਆ। ਸੋ ਆਈਦਰ ਜਦੋਂ ਲੋਕ ਉਹਨਾਂ ਦੇ ਟੂ ਕਲੋਜ਼ ਆਉਂਦੇ ਆ ਇੱਕ ਦੂਜੇ ਦੇ ਕੋਲੋਂ, ਜਾਂ ਬੋਡੀਲੀ ਜਿਹੜੇ ਫਲੂਇਡ ਹੁੰਦੇ ਆ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਆ, ਤਾਂ ਇਹ ਵਾਇਰਸ ਜਿਹੜਾ ਉਹ ਫੈਲ ਸਕਦਾ ਹੈ। ਬਹੁਤ ਹੀ ਹਾਈਲੀ ਇਨਫੈਕਸ਼ੀਅਸ ਆ, ਬਹੁਤ ਤੇਜ਼ੀ ਦੇ ਨਾਲ ਫੈਲਣ ਵਾਲਾ ਜਿਹੜਾ ਇਹ ਵਾਇਰਲ, ਤੇ ਇਹਦੇ ਨਾਲ ਫੀਵਰ ਜਿਹੜਾ ਆ ਉਹ ਹਰਜੋਤ ਸਿੰਘ ਜੀ ਹੋ ਜਾਂਦਾ ਆ। ਸੋ ਫਰਟੀਲਿਟੀ ਰੇਟ ਮਾਰਬਰਗ ਕੇਸਿਸ ਦੇ ਵਿੱਚ 24% ਤੋਂ ਲੈ ਕੇ 88% ਤੱਕ ਵੀ ਜਿਹੜਾ ਆ WHO ਦੇ ਆંકੜਿਆਂ ਮੁਤਾਬਕ ਇਹ ਰਿਹਾ ਹੈਗਾ ਆ। ਅਫਰੀਕਨ ਫਰੂਟ ਬੈਟਸ ਤੋਂ ਮਾਰਬਰਗ ਵਾਇਰਸ ਜਿਹੜਾ ਆ ਉਹ ਲੋਕਾਂ ਤੱਕ ਜਿਹੜਾ ਉਹ ਆਇਆ ਆ। ਸੋ ਹਰਜੋਤ ਸਿੰਘ ਜੀ ਚਾਮ ਚੜਿੱਕਾਂ ਤੋਂ ਤਾਂ ਦੂਰ ਹੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਆਪਾਂ ਦੇਖਿਆ ਹੀ ਆ ਵੀ ਇਹਨੇ ਹੁਣ ਤੱਕ ਦੁਨੀਆ ਭਰ ਦੇ ਵਿੱਚ ਕੀ ਕੁਛ ਜਿਹੜਾ ਉਹ ਕੀਤਾ। 1967 ਦੇ ਵਿੱਚ ਪਹਿਲੀ ਵਾਰੀ ਇਸ ਨੂੰ ਨਿਸ਼ਾਨਦੇਹੀ ਇਸ ਦੀ ਜਿਹੜੀ ਉਹ ਕੀਤੀ ਗਈ ਸੀਗੀ। ਇਹ ਵਰਕਰਸ ਜਿਹੜੇ ਮਾਰਬਰਗ ਤੇ ਫਰੈਂਕਫਰਟ ਜਿਹੜਾ ਇਲਾਕਾ ਆ ਜਰਮਨੀ ਦੇ ਵਿੱਚ, ਉੱਥੇ ਇਸ ਦੇ ਵਿੱਚ ਲੈਬੋਰਟਰੀ ਵਰਕਰਸ ਕਰ ਰਹੇ ਸੀ, ਇਸੇ ਲਈ ਇਹਦਾ ਨਾਮ ਮਾਰਬਰਗ ਵਾਇਰਸ ਜਿਹੜਾ ਆ ਉਹ ਰੱਖਿਆ ਗਿਆ ਹੈਗਾ ਆ। ਤੇ ਕਹਿੰਦੇ ਵੀ ਅਚਾਨਕ ਇਹਦੇ ਜਿਹੜੇ ਸਿੰਪਟਮ ਆ ਉਹ ਆਉਣੇ ਸ਼ੁਰੂ ਹੁੰਦੇ ਆ, ਤੇ 5ਵੇਂ ਦਿਨ ਤੱਕ ਜਦ ਤੱਕ ਵਾਇਰਸ ਤੁਹਾਡੇ ਸਰੀਰ 'ਚ ਪ੍ਰਵੇਸ਼ ਕਰਦਾ ਆ, ਰੈਸ਼ਿਸ ਜਿਹੜੀਆਂ ਆ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਢਿੱਡ ਦੇ ਉੱਤੇ ਜਾਂ ਬੈਕ ਦੇ ਉੱਤੇ, ਤੇ ਇਹ ਇਸ ਚੀਜ਼ ਦਾ ਜਿਹੜੇ ਹੋ ਸਕਦਾ ਆ। ਸੋ ਭਾਈ ਬਚ ਕੇ ਜਿਹੜਾ ਉਹ ਰਹੋ, ਉਹਨਾਂ ਦੇਸ਼ਾਂ 'ਚ ਉਹਨਾਂ ਮੁਲਕਾਂ ਦੇ ਵਿੱਚ ਅਜੇ ਹਾਲ ਦੀ ਘੜੀ ਨਾ ਜਾਇਓ ਜਿੱਥੇ ਤੁਹਾਨੂੰ ਲੱਗਦਾ ਆ ਵੀ ਇਹ ਹੋ ਸਕਦਾ, ਜਾਂ ਜਿੱਥੇ ਰਾਈਟ ਨਾਓ ਇਹਨਾਂ ਨੂੰ ਦੇਖਿਆ ਗਿਆ ਹੈਗਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਪਿਛਲੇ ਦਿਨਾਂ ਦੇ ਵਿੱਚ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਿੱਚ ਜੋ ਸ਼ੂਟਿੰਗ ਹੋਈ ਸੀ, ਉਹਨਾਂ ਦੇ ਵਿੱਚ ਜੋ ਬੱਚੇ ਮਾਰੇ ਗਏ ਸੀ, ਉਹਨਾਂ ਚੋਂ 2 ਜਾਣਿਆਂ ਦੇ ਫਿਊਨਰਲ ਸਰਵਿਸਿਜ਼ ਆਲਰੇਡੀ ਸੈਟਅਪ ਕਰ ਦਿੱਤੇ ਗਏ ਆ। ਈਸਟ ਲੈਂਸਿੰਗ ਮਿਸ਼ੀਗਨ ਦੇ ਵਿੱਚ ਬ੍ਰਾਇਨ ਫਰੇਜ਼ਰ 20 ਸਾਲਾਂ ਦਾ ਇਹ ਸਟੂਡੈਂਟ ਸੀ, ਤੇ ਅਲੈਗਜ਼ੈਂਡਰੀਆ ਵਰਨਰ 20 ਸਾਲਾਂ ਦੀ ਸੀਗੀ। ਦੋਨਾਂ ਦੇ ਜੋ ਫਿਊਨਰਲ ਆ ਉਹ ਰੱਖੇ ਗਏ ਆ ਫਰਵਰੀ 17 ਨੂੰ ਅੱਜ, ਤੇ ਇਸ ਲੇਕ ਕੈਥੋਲਿਕ ਚਰਚ ਜੋ ਉੱਥੇ ਹੈਗਾ ਆ। ਕਹਿੰਦੇ ਵੀ ਫਰੇਜ਼ਰ ਬਹੁਤ ਹੀ ਵਧੀਆ ਸਟੂਡੈਂਟ ਸੀਗਾ, ਬਿਜ਼ਨਸ ਸਟੱਡੀ ਕਰਦਾ ਸੀ, ਤੇ ਉੱਥੇ ਦੀ ਆਪਣੀ ਜੋ ਫੀ ਡੈਲਟਾ ਥੀਟਾ ਫਰਟਰਨਿਟੀ ਆ ਉਹਦਾ ਪ੍ਰੈਜ਼ੀਡੈਂਟ ਵੀ ਸੀਗਾ। ਲਾਈਫ ਗਾਰਡ ਸੀ ਪਿਛਲੇ 5 ਸਾਲਾਂ ਤੋਂ, ਤੇ ਬਹੁਤ ਹੀ ਸ਼ਾਰਪ ਸਟੂਡੈਂਟ ਸੀਗਾ। ਪਰ ਅਨਫੋਰਚੂਨੇਟਲੀ ਜੋ ਉੱਥੇ ਗੋਲੀਆਂ ਚੱਲੀਆਂ ਉਹਨਾਂ ਦਾ ਸ਼ਿਕਾਰ ਹੋ ਗਿਆ। ਇਸੇ ਤਰ੍ਹਾਂ ਅਲੈਗਜ਼ੈਂਡਰੀਆ ਬਰਨਨ ਜੋ 20 ਸਾਲਾਂ ਦੀ, ਉਹ ਬਾਇਓਲੋਜੀ ਸਟੱਡੀ ਕਰਦੀ ਸੀ, ਗ੍ਰੈਜੂਏਟ ਹੋਈ ਸੀ ਕਲਾਸਨ ਹਾਈ ਸਕੂਲ ਤੋਂ 2020 ਦੇ ਵਿੱਚ। ਤੇ ਜੋ ਸ਼ੂਟਰ ਸੀ 43 ਸਾਲਾਂ ਦਾ ਐਂਥਨੀ ਮੈਕਰੇ, ਉਸ ਨੇ ਆਪਣੇ ਆਪ ਨੂੰ ਜਿਹੜੀ ਆ ਗੋਲੀ ਮਾਰ ਲਈ ਸੀ ਬਾਅਦ ਦੇ ਵਿੱਚ। ਸੋ ਇਦਾਂ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਹਾਂ ਯੂਨੀਵਰਸਿਟੀਆਂ ਵਿੱਚ, ਕਾਲਜਾਂ 'ਚ, ਸਕੂਲਾਂ 'ਚ ਬਹੁਤ ਅਮਰੀਕਾ 'ਚ ਵੱਧ ਗਈਆਂ ਹੈਗੀਆਂ ਆ। ਸੋ ਬਹੁਤ ਫਿਕਰ ਵਾਲੀ ਗੱਲ ਹੈਗੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਮਿਸ਼ੀਗਨ ਤੋਂ, ਜਿਹੜੀ ਅਗਲੀ ਖਬਰ ਆ ਰਹੀ ਆ, ਮਿਸ਼ੀਗਨ ਦੇ ਉੱਤਰੀ ਇਲਾਕੇ ਦੇ ਵਿੱਚ ਇੱਕ ਬੰਦੇ ਨੇ ਬੀਵਰ ਡੈਮ ਉਸ ਨੂੰ ਐਕਸਪਲੋਸਿਵਸ ਦੇ ਨਾਲ ਉਡਾ ਦਿੱਤਾ। ਬੀਵਰ ਡੈਮ ਬੀਵਰ ਇੱਕ ਜਾਨਵਰ ਆ ਜਿਹੜਾ ਕਿ ਤਲਾਅ ਜਿਹੜਾ ਉਹ ਬਣਾਉਂਦਾ ਆ। ਜਿੱਥੇ ਵੀ ਪਾਣੀ ਦੀ ਸਟਰੀਮ ਹੁੰਦੀ ਆ ਉੱਥੇ ਲੱਕੜਾਂ ਲਾ ਕੇ ਇੱਕ ਹਿਸਾਬ ਦੇ ਨਾਲ ਉਹ ਡੈਮ ਕ੍ਰੀਏਟ ਕਰ ਦਿੰਦਾ ਆ, ਤੇ ਪਾਣੀ ਉਸ ਨੂੰ ਰੋਕ ਲੈਂਦਾ, ਜਿਸ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਬੇਸਿਕਲੀ ਰਹਿੰਦਾ ਹੈ। ਤੇ ਇੱਥੇ ਇੱਕ ਜਿਹੜਾ ਇਨਸਾਨ ਜਿੱਥੇ ਬੀਵਰ ਡੈਮ ਬਣਿਆ ਸੀ, ਉਹਦਾ ਬਣਾਇਆ ਹੋਇਆ ਡੈਮ ਲੱਕੜਾਂ ਦਾ ਹੀ ਸੀਗਾ, ਉਸ ਨੂੰ ਐਕਸਪਲੋਸਿਵਸ ਦੇ ਨਾਲ ਉਡਾ ਦਿੱਤਾ। ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਪਾਣੀ ਅਚਾਨਕ ਬਹੁਤ ਜ਼ਿਆਦਾ ਆਇਆ, ਤੇ ਉਹਦੀਆਂ ਜਿਹੜੇ ਗਵਾਂਢੀਆਂ ਦੀਆਂ ਪ੍ਰਾਪਰਟੀਜ਼ ਆ ਉਸ ਨੂੰ ਜਿਹੜਾ ਉਹ ਫਲੱਡ ਹੋ ਗਿਆ। ਸੋ ਹੁਣ ਇਸ ਬੰਦੇ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਚਾਰजेस ਆ ਉਹ ਲਗਾਏ ਜਾ ਰਹੇ ਆ। ਮਿਸ਼ੀਗਨ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਕੰਜ਼ਰਵੇਸ਼ਨ
ਦੇ ਅਫਸਰ ਡੈਨ ਲਿਟਸਫਲਟ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਕਾਲਸ ਜਿਹੜੀਆਂ ਉਹ ਆਈਆਂ ਸੀਗੀਆਂ। ਸੋ ਕਹਿੰਦੇ ਵੀ ਉੱਥੇ ਡੈਮ ਦੇ ਲਾਗੇ ਉਹਨਾਂ ਨੂੰ ਉਸ ਦੇ ਅਵਸ਼ੇਸ਼ ਮਿਲੇ, ਇੱਕ ਹਿਸਾਬ ਦੇ ਨਾਲ ਉਹ ਮਿਲਿਆ, ਸਬੂਤ ਮਿਲੇ ਵੀ ਭਾਈ ਇੱਥੇ ਰਾਈਫਲ ਕੇਸਿੰਗਸ ਦੇ ਨਾਲ ਤੇ ਕੁਛ ਨਾ ਕੁਛ ਜਿਹੜਾ ਮਟੀਰੀਅਲ ਇਸ ਨੂੰ ਉਡਾਉਣ ਵਾਲਾ ਜਿਹੜਾ ਉਹ ਜ਼ਬਤ ਕੀਤਾ ਗਿਆ ਆ। ਸੋ ਇਹ ਇੱਦਾਂ ਵੀ ਜਿਹੜਾ ਹਰਜੋਤ ਸਿੰਘ ਜੀ ਹੋ ਜਾਂਦਾ ਆ, ਹੋ ਸਕਦਾ ਵੀ ਉਸ ਜਾਨਵਰ ਤੋਂ ਦੁਖੀ ਹੋਵੇ, ਉਹਦਾ ਉਹਨੇ ਡੈਮ ਤਾਂ ਜਿਹੜਾ ਉਹ ਢਾਹ ਦਿੱਤਾ, ਪਰ ਉਹਦੇ ਚੱਲਦਿਆਂ ਉਹਨੇ ਆਪਣੇ ਗਵਾਂਢੀ ਦੇ ਘਰ ਦਾ ਜਿਹੜਾ ਜ਼ਰੂਰ ਨੁਕਸਾਨ ਫਲੱਡ ਦੇ ਨਾਲ ਕਰ ਦਿੱਤਾ। ਅਗਲੀ ਖਬਰ ਵੱਲ ਚੱਲੀਏ। ਮੈਂਫਿਸ ਪੁਲਿਸ ਆਫੀਸਰਸ ਜੋ 5 ਦੇ ਕਰੀਬ ਹੈਗੇ ਆ, ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਟਾਇਰ ਨਿਕਲਸ ਦੀ ਮੌਤ ਦੇ ਸਬੰਧ ਦੇ ਵਿੱਚ, ਈਵਨ ਦੋ ਉਹਨਾਂ ਨੇ ਨੌਨ ਗਿਲਟੀ ਆਪਣੇ ਆਪ ਨੂੰ ਕਰਾਰ ਦਿੱਤਾ ਹੈਗਾ ਆ। ਟੇਡਰੀਅਸ ਬਿਆਨ, ਡਿਮਿਟਰੀਅਸ ਹੈਲੇ, ਜਸਟਿਨ ਸਮਿਥ, ਐਮਿਟ ਮਾਰਟਨ 3, ਦੇਸਮੋਂਡ ਮਿਲਸ ਜੂਨੀਅਰ, ਇਹ ਸਾਰੇ ਸੈਕੰਡ ਡਿਗਰੀ ਮਰਡਰ ਚਾਰਜਸ ਇਹਨਾਂ ਦੇ ਉੱਤੇ ਲੱਗੇ ਹੋਏ ਆ। ਐਗਰਾਵੇਟਡ ਅਸੌਲਟ ਦੇ, ਐਗਰਾਵੇਟਡ ਕਿਡਨੈਪਿੰਗ ਦੇ, ਆਫੀਸ਼ੀਅਲ ਮਿਸਕੰਡਕਟ ਤੇ ਆਫੀਸ਼ੀਅਲ ਆਪਰੇਸ਼ਨ ਤੇ ਸੈਕੰਡ ਡਿਗਰੀ ਮਰਡਰ ਚਾਰਜ ਟੈਨਸੀ ਦੇ ਵਿੱਚ ਇਹਨੂੰ ਕੰਸੀਡਰ ਕੀਤਾ ਜਾਂਦਾ ਫੈਲਨੀ, ਜਿਹਦੇ ਨਾਲ 15 ਤੋਂ ਲੈ ਕੇ 60 ਸਾਲਾਂ ਦੀ ਸਜ਼ਾ ਹੋ ਸਕਦੀ ਹੈਗੀ ਆ। ਜੋ ਪੁਲਿਸ ਆਫੀਸਰਸ ਆ ਉਹ ਮਈ 1 ਨੂੰ ਹੁਣ ਬੈਕ ਕੋਰਟ ਦੇ ਵਿੱਚ ਜਾਣਗੇ ਤੇ ਜੋ ਸ਼ੈਲਵੀ ਕਾਉਂਟੀ ਕ੍ਰਿਮੀਨਲ ਕੋਰਟ ਆ ਉੱਥੇ ਦੇ ਜੱਜ ਜੇਮਸ ਜੋਨਸ ਆ, ਉਹਨਾਂ ਨੇ ਦੋਨਾਂ ਸਾਈਡਾਂ ਨੂੰ ਜਿਹੜੀ ਆ ਇਹ ਕਿਹਾ ਵੀ ਪੇਸ਼ੈਂਸ ਰੱਖੋ, ਇਮੋਸ਼ਨਸ ਬਹੁਤ ਜ਼ਿਆਦਾ ਹਾਈ ਆ। ਨਿਕਲਸ ਜੋ 29 ਸਾਲਾਂ ਦਾ ਕਾਲੇ ਮੂਲ ਦਾ ਨੌਜਵਾਨ ਸੀ, ਉਸ ਨੂੰ ਵਾਰ-ਵਾਰ ਮੁੱਕੇ ਮਾਰ ਕੇ ਆਫੀਸਰ ਵੱਲੋਂ ਕਿਕਸ ਮਾਰ ਕੇ ਜਿਹੜਾ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਇੰਨਾ ਜ਼ਿਆਦਾ ਕੁੱਟਿਆ ਮਾਰਿਆ ਗਿਆ ਸੀ ਤੇ ਜਦੋਂ ਉਹ ਹਸਪਤਾਲ ਗਿਆ ਤੇ ਉਹ ਤੋਂ ਹਸਪਤਾਲ ਪਹੁੰਚਣ ਤੋਂ 3 ਦਿਨਾਂ ਬਾਅਦ ਉਹਦੀ ਜਿਹੜੀ ਆ ਮੌਤ ਹੋ ਗਈ ਸੀ। ਸੋ 6 ਪੁਲਿਸ ਆਫੀਸਰ ਇਹਦੇ ਵਿੱਚ ਇਨਵੋਲਵ ਸੀ। 6ਵਾਂ ਪੁਲਿਸ ਆਫੀਸਰ ਜਿਹੜਾ ਸੀ ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀ ਪੁਲਿਸ ਡਿਪਾਰਟਮੈਂਟ ਤੋਂ ਤੇ 5 ਜਾਣੇ ਜਿਹੜੇ ਆ ਉਹ ਡਿਸਿਪਲਿਨ ਫੇਸ ਕਰ ਰਹੇ ਹੈਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਐਲਾਬਾਮਾ ਤੋਂ ਆ ਰਹੀ ਹੈ, ਜਿੱਥੇ ਇੱਕ ਮੁੰਡੇ ਦੀ ਮਾਂ ਤੇ ਦੁਬਾਰਾ ਜੇਲ੍ਹ ਦੇ ਅਧਿਕਾਰੀਆਂ ਦੇ ਉੱਤੇ ਇਹ ਦੋਸ਼ ਜਿਹੜੇ ਉਹ ਲਗਾਏ ਜਾ ਰਹੇ ਆ ਵੀ ਉਹਨਾਂ ਨੇ ਜਾਣਬੁੱਝ ਕੇ ਉਸ ਦੇ ਮੁੰਡੇ ਨੂੰ ਜੇਲ੍ਹ ਦੇ ਵਿੱਚ, ਪ੍ਰਿਜ਼ਨ ਦੇ ਵਿੱਚ ਮਰਨ ਦਿੱਤਾ। ਉਹਨਾਂ ਦੀ ਮਾਂ ਨੇ, ਉਸ ਮੁੰਡੇ ਦੀ ਮਾਂ ਨੇ ਜਿਹੜਾ ਆ ਰੋਂਗਫੁਲ ਡੈਥ ਲਾਸੂਟ ਐਲਾਬਾਮਾ ਦੇ ਵਿੱਚ ਦਰਜ ਕਰਾਇਆ ਆ, ਜਿਸ ਦੇ ਵਿੱਚ ਨੇ ਕਥਿਤ ਤੌਰ ਦੇ ਉੱਤੇ ਇਹ ਦੋਸ਼ ਲਾਏ ਆ ਵੀ ਉਸ ਬੰਦੇ ਨੂੰ ਨਿਰਵਸਤਰ ਕਰਕੇ ਨਗਨ ਅਵਸਥਾ ਦੇ ਵਿੱਚ ਜੇਲ੍ਹ ਦੇ ਵਿੱਚ ਕੰਕਰੀਟ ਦੇ ਉੱਤੇ ਸੁੱਟੀ ਰੱਖਿਆ ਤੇ ਜਦ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਤੇ ਉਹ ਅਲਰਟ ਜਾਂ ਕੌਨਸ਼ੀਅਸ ਨਹੀਂ ਸੀਗਾ। ਟੌਨੀ ਮਿਚਲ ਨਾਂ ਦਾ ਇਹ ਬੰਦਾ ਪ੍ਰੀ ਟ੍ਰਾਇਲ ਡਿਟੇਨੀ ਸੀਗਾ ਵਾਕਰ ਕਾਉਂਟੀ ਜੇਲ੍ਹ ਦੇ ਵਿੱਚ 12 ਜਨਵਰੀ ਤੋਂ, ਤੇ 26 ਜਨਵਰੀ ਨੂੰ ਕਹਿੰਦੇ ਆ ਵੀ ਉਸ ਦੀ ਮੌਤ ਹੋ ਗਈ ਆ। ਤੇ ਹੁਣ ਉਸੇ ਜੇਲ੍ਹ ਦੇ ਉਲਟ ਉਧਰ ਅਧਿਕਾਰੀਆਂ ਦੇ ਉਲਟ ਉਸ ਦੀ ਮਾਂ ਦੇ ਦੁਆਰਾ ਇਹ ਲਾਸੂਟ ਦਰਜ ਕਰਾਇਆ ਗਿਆ ਆ US ਡਿਸਟ੍ਰਿਕਟ ਕੋਰਟ ਨਦਰਨ ਐਲਾਬਾਮਾ ਦੇ ਵਿੱਚ। ਮਿਚਲ ਦੀ ਜਿਹੜੀ ਮਾਂ ਆ ਉਹ ਕਹਿ ਰਹੀ ਆ ਵੀ ਜਿਹੜੇ ਕਰੈਕਸ਼ਨਲ EMPLOYEE ਸੀਗੇ ਉਹਨਾਂ ਨੇ ਦਿਖਾਇਆ ਉਸ ਨੂੰ ਸਰਵੇਲੈਂਸ ਵੀਡੀਓ ਉਸਦੇ ਮੁੰਡੇ ਦੀ ਜਦੋਂ ਕਸਟਡੀ ਦੇ ਵਿੱਚ ਸੀਗਾ, ਤੇ ਕਹਿੰਦੇ ਵੀ ਉਹ ਵੀਡੀਓ ਕੁਝ ਹੋਰ ਹੀ ਬਿਆਨ ਕਰ ਰਹੀ ਸੀ ਜੋ ਉਸ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਨੂੰ ਦੱਸਿਆ। ਮੈਡੀਕਲ ਐਗਜ਼ਾਮੀਨਰ ਦੀ ਜਿਹੜੀ ਰਿਪੋਰਟ ਆ ਉਹ ਅਜੇ ਅਟੋਪਸੀ ਰਿਪੋਰਟ ਆ ਉਹ ਨਹੀਂ ਪੇਸ਼ ਕੀਤੀ ਗਈ ਹੈਗੀ ਤੇ ਟੌਨੀ ਦੀ ਜਿਹੜੀ ਡੈਥ ਆ ਕਹਿੰਦੇ ਉਹ ਕਹਿ ਰਹੀ ਉਸਦੀ ਮਾਂ ਕਹਿੰਦੀ ਆ ਵੀ ਇਹ ਰੋਂਗਫੁਲ ਆ, ਗਲਤ ਆ ਤੇ ਜਾਣਬੁੱਝ ਕੇ ਅਬਿਊਜ਼ ਜਿਹੜਾ ਆ ਉਹ ਉਸ ਦੇ ਨਾਲ ਕੀਤਾ ਗਿਆ ਆ। ਐਲਾਬਾਮਾ ਦੀ ਲਾਅ ਐਨਫੋਰਸਮੈਂਟ ਏਜੰਸੀ ਹੁਣ ਉਸ ਦੀ ਮੌਤ ਦੀ ਇਨਵੈਸਟੀਗੇਸ਼ਨ ਕਰ ਰਹੀ ਆ। ਉੱਥੋਂ ਦੇ ਸ਼ੈਰਿਫ ਆਫਿਸਰ ਨੇ ਵਾਕਰ ਕਾਉਂਟੀ ਦੇ ਇਸ ਬਾਬਤ ਕੋਈ ਵੀ ਜਿਹੜਾ ਉਹ ਬਿਆਨ ਦੇਣ ਤੋਂ ਨਾ ਕਰ ਦਿੱਤੀ ਆ। ਜੀ ਦੋਨੋਂ ਮੇਜਰ ਟੀਵੀ ਚੈਨਲ ਕਾਫੀ ਉਹਨਾਂ ਦੇ ਜਿਹੜੇ ਹੋਸਟ ਆ ਤੱਤੇ ਪਾਣੀ 'ਚ ਆ, CNN ਦੇ ਵੀ ਤੇ ਫੌਕਸ ਦੇ ਵੀ। ਫੌਕਸ ਦੇ ਜਿਹੜੇ ਤਿੰਨੇ ਮੇਨ ਜੋ ਜਿਹੜੇ ਉੱਥੇ ਹੋਸਟ ਹੈਗੇ ਆ, ਟੱਕਰ ਕਾਰਲਸਨ, ਲੌਰਾ ਇੰਗਰਾਮ ਤੇ ਸ਼ਾਨ ਹੈਨਿਟੀ, ਕਹਿੰਦੇ ਵੀ ਜਦੋਂ ਆਪਸ 'ਚ ਹੀ ਇਹ ਗੱਲਬਾਤ ਕਰਦੇ ਸੀ ਟੈਕਸਟ ਦੇ ਉੱਤੇ ਤਾਂ ਕਹਿੰਦੇ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਚਾਰਜਸ ਆ ਭਈ ਇਲੈਕਸ਼ਨ ਫਰਾਡ ਹੋਇਆ, ਇਹ ਗਲਤ ਹੈ, ਇਹ ਹੋ ਨਹੀਂ ਸਕਦਾ। ਤੇ ਟੀਵੀ ਜਿਹੜਾ ਆ ਉਹਦੇ ਉੱਤੇ ਕੁਝ ਬੋਲਦੇ ਸੀ
ਤੇ ਦੂਸਰੇ ਪਾਸੇ CNN ਦੇ ਜਿਹੜੇ ਡੌਨ ਲੈਮਨ ਆ, ਉਹ ਉਹਨਾਂ ਨੂੰ ਹੁਣ ਮਾਫੀ ਮੰਗਣੀ ਪਈ ਆ। ਉਹਨਾਂ ਨੇ ਇੱਕ ਬਿਆਨ ਜੋ ਸਾਊਥ ਕੈਰੋਲੀਨਾ ਦੇ ਸਾਬਕਾ ਰਹਿ ਚੁੱਕੀ ਗਵਰਨਰ ਨਿੱਕੀ ਹੈਲੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆਉਣ ਵਾਲੀ ਇਲੈਕਸ਼ਨ 'ਚ, ਉਹਨਾਂ ਦੇ ਸੰਬੰਧ ਦੇ ਵਿੱਚ ਬੋਲਿਆ ਤੇ ਉਹਨਾਂ ਦੀ ਕੋ-ਹੋਸਟ ਵੀ ਲੇਡੀ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਸਹੀ ਨਹੀਂ ਹੈਗਾ ਤੇ ਬਾਅਦ ਦੇ ਵਿੱਚ ਕਾਫੀ ਵਿਰੋਧ ਹੋਇਆ ਤੇ ਉਹਨਾਂ ਨੇ ਜਿਹੜੇ ਆ ਡੌਨ ਲੈਮਨ ਨੇ ਮਾਫੀ ਵੀ ਉਹ ਮੰਗੀ ਹੈਗੀ। ਜੀ ਬਿਲਕੁਲ। ਸੋ ਬੋਲਣ ਲੱਗਿਆਂ ਲੋਕਾਂ ਨੂੰ ਦਿਖਾਉਂਦੇ ਹੋਰ ਅੰਦਰ ਖਾਤੇ ਜਿਹੜਾ ਉਹ ਕੁਛ ਹੋਰ ਚੱਲ ਰਹੇ ਆ। ਸੋ ਇਹ ਫੌਕਸ ਵਾਲੀ ਤਾਂ ਜਿਹੜੀ ਹਰਜੋਤ ਸਿੰਘ ਜੀ ਡੌਨ ਲੈਮਨ ਦਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਤਾਂ ਕਿੱਦਾਂ ਜਿਹੜਾ ਉਹ ਬੋਲਿਆ ਤੇ ਹੁਣ ਮਾਫੀ ਮੰਗਣੀ ਪਈ ਆ। ਪਰ ਇੱਧਰ ਜਿਹੜੇ ਦੂਜੇ ਪਾਸੇ ਵਾਲੇ ਆ ਉਹ ਅੰਦਰ ਕੁਛ ਹੋਰ ਸੋਚ ਰਹੇ ਸੀ, ਬਾਹਰ ਕੁਛ ਹੋਰ, ਤੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਪਤਾ ਲੱਗਾ ਵੀ 2020 ਦੀ ਇਲੈਕਸ਼ਨ ਫਰਾਡ ਨੂੰ ਲੈ ਕੇ ਜਿਹੜਾ ਟਰੰਪ ਹੁਣਾਂ ਨੇ ਕਹਿ ਲਓ ਵੀ ਰੌਲਾ ਜਿਹੜਾ ਪਾਇਆ ਸੀ, ਉਸ ਦੇ ਵਿੱਚ ਇਹ ਵੀ ਫੌਕਸ ਵਾਲੇ ਵੀ ਮੰਨਦੇ ਰਹੇ ਵੀ ਉਹ ਭਾਈ ਕਿਤੇ ਨਾ ਕਿਤੇ ਜਿਹੜਾ ਗਲਤ ਆ। ਹੁਣ ਇਹਨਾਂ ਦੇ ਉੱਤੇ 1.6 ਬਿਲੀਅਨ ਡਾਲਰ ਦਾ ਲਾਸੂਟ ਜੋ ਕੀਤਾ ਆ ਜਿਹੜਾ ਡੋਮੀਨੀਅਨ ਵੋਟਿੰਗ ਸਿਸਟਮ ਵਾਲੇ ਉਹਨਾਂ ਨੇ, ਤੇ ਉਹਦੇ ਵਿੱਚ ਕਹਿੰਦੇ ਦਸਤਾਵੇਜ਼ਾਂ ਦੇ ਵਿੱਚ ਇਹ ਮੰਨ ਰਹੇ ਆ ਤਿੰਨੇ ਦੇ ਤਿੰਨੇ, ਜਿਹੜੇ ਲੋਕਾਂ ਨੂੰ ਕਾਫੀ ਭੜਕਾਉਂਦੇ ਰਹੇ ਵੀ ਨਹੀਂ ਨਹੀਂ ਇਹ ਜਿਹੜੇ ਟਰੰਪ ਨਹੀਂ ਜੋ ਕਹਿ ਰਹੇ ਆ ਵੀ ਇਹ ਸੱਚੀ ਹੈ, ਵਾਕਿਆ ਜਿਹੜੀ ਇਲੈਕਸ਼ਨ ਉਹਨਾਂ ਤੋਂ ਖੋਲੀ ਗਈ ਹੈ, ਫਰਾਡ ਜਿਹੜਾ ਬੜੇ ਜੰਗੀ ਪੱਧਰ ਤੇ ਉੱਤੇ ਕਿਤੇ ਉਹਨਾਂ ਨੇ ਜਿਹੜਾ ਉਹ ਕੀਤਾ ਆ ਵੀ ਇਲੈਕਸ਼ਨਾਂ ਰਿਗ ਕੀਤੀਆਂ, ਪਰ ਅੰਦਰ ਖਾਤੇ ਉਹ ਮੰਨਦੇ ਸੀਗੇ ਵੀ ਉਹਨਾਂ ਦਾ ਇਹ ਜਿਹੜਾ ਕਲੇਮ ਆ ਕਿਤੇ ਨਾ ਕਿਤੇ ਬੋਗਸ ਹੈਗਾ ਆ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਹੈ। ਰੂਪਰਟ ਮਰਡੌਕ ਜਿਹੜੇ ਚੇਅਰਮੈਨ ਨੇ ਫੌਕਸ ਕਾਰਪੋਰੇਸ਼ਨ ਦੇ, ਕਹਿੰਦੇ ਉਹ ਵੀ ਨਹੀਂ ਸੀ ਮੰਨਦੇ ਟਰੰਪ ਹੁਣਾਂ ਦੀ ਜਿਹੜੀ ਇਲੈਕਸ਼ਨ ਦੀਆਂ, ਇਹ ਕਹਿੰਦੇ ਵੀ ਝੂਠ ਜਿਹੜਾ ਉਹ ਕੀਤਾ ਜਾ ਰਿਹਾ, ਜਿਸ ਨੂੰ ਬਾਅਦ ਦੇ ਵਿੱਚ ਕਾਲਸਨ, ਹੈਨਿਟੀ ਤੇ ਇਨਗ੍ਰਾਮ ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜਾ ਪ੍ਰਮੋਟ ਉਸ ਨੂੰ ਬਹੁਤ ਜ਼ਿਆਦਾ ਕੀਤਾ ਸੀਗਾ। ਹੁਣ ਦੇਖੋ ਹਰਜੋਤ ਸਿੰਘ ਜੀ ਇਸ ਜਿਹੜਾ ਡੈਫੇਮੇਸ਼ਨ ਦਾ ਲਾਸੂਟ ਫਾਈਲ ਕੀਤਾ ਆ ਇਸ ਵੋਟਿੰਗ ਸਿਸਟਮ ਦੇ ਦੁਆਰਾ, ਉਹ 'ਚੋਂ ਅੱਗੇ ਨਿਕਲ ਕੇ ਆਉਂਦਾ ਕੀ ਹੈਗਾ ਆ। ਕੰਮ ਤਾਂ ਇਹ ਲੰਬਾ ਜਿਹੜਾ ਉਹ ਚੱਲ ਸਕਦਾ ਆ। ਇਸੇ ਤਰੀਕੇ ਦੇ ਨਾਲ ਉਹਨਾਂ ਦੇ ਕਮੈਂਟ ਸੀਗੇ ਵੀ ਸਿਡਨੀ ਤਾਂ ਇੱਕ ਕੰਪਲੀਟ ਨੱਟ ਆ ਤੇ ਕੋਈ ਵੀ ਉਹਦੇ ਨਾਲ ਕੰਮ ਨਹੀਂ ਕਰੂਗਾ, ਤੇ ਰੂਡੀ ਗੁਲਿਆਨੀ ਜਿਹੜਾ ਇੱਕ ਟਾਈਮ ਦੇ ਉੱਤੇ ਮੇਅਰ ਰਿਹਾ ਨਿਊਯਾਰਕ ਦਾ ਤੇ ਟਰੰਪ ਉਹਨਾਂ ਦਾ ਪਰਸਨਲ ਲਾਇਰ ਵੀ ਸੀਗਾ, ਉਹਦੇ ਬਾਰੇ ਵੀ ਉਹਨਾਂ ਦੇ ਇਹੀ ਖਿਆਲਾਤ ਜਿਹੜੇ ਉਹ ਦੱਸੇ ਜਾਂਦੇ ਸੀਗੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ, ਪਰ ਲੋਕਾਂ ਨੂੰ ਇਹ ਸਮਝ ਆਉਣੀ ਚਾਹੀਦੀ ਵੀ ਜਿੰਨੇ ਵੀ ਇਹ ਬੈਠੇ ਨੇ ਮੇਜਰ ਨਿਊਜ਼ ਚੈਨਲਸ ਵਾਲੇ, ਉਹ ਲੋਕਾਂ ਨੂੰ ਕਹਿੰਦੇ ਕੁਛ ਨੇ, ਕਰਵਾਉਂਦੇ ਉਹਨਾਂ ਤੋਂ ਕੁਛ ਹੋਰ ਨੇ, ਤੇ ਅੰਦਰ ਖਾਤੇ ਆਪ ਜਿਹੜੇ ਆ ਉਹ ਕੁਛ ਹੋਰ ਹੀ ਸੋਚ ਰਹੇ ਹੁੰਦੇ ਆ। ਜੀ, ਤੇ ਆਪਾਂ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਇਕੋਨਮੀ ਨਾਲ ਰਿਲੇਟਡ ਕਾਫੀ ਇੰਪੋਰਟੈਂਟ ਗੱਲਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਟੈਸਲਾ 3.5 ਲੱਖ ਕਾਰ ਆਪਣੀ ਵਾਪਸ ਰੀਕਾਲ ਕਰ ਰਹੀ ਹੈਗੀ ਆ। ਗੋਲਡਮੈਨ ਸੈਕਸ ਦੇ ਮੁਤਾਬਕ, ਬੈਂਕ ਆਫ ਅਮਰੀਕਾ ਦੇ ਮੁਤਾਬਕ ਕਹਿੰਦੇ 3 ਵਾਰ ਇੰਟਰਸਟ ਰੇਟ ਆਉਣ ਵਾਲੇ ਇਸ ਸਾਲ ਦੇ ਵਿੱਚ ਇਨਕਰੀਜ਼ ਹੋਰ ਹੋਊਗਾ। ਤੇ ਚਾਈਨਾ ਦੀ ਫੋਰਨ ਪਾਲਿਸੀ ਨੂੰ ਲੈ ਕੇ ਇਨਵੈਸਟਰ ਬਹੁਤ ਜਿਹੜੇ ਆ ਡਿਵਾਈਡਡ ਹੈਗੇ ਆ। ਕਿਓਟੀ ਟਰੱਕਿੰਗ ਕੰਪਨੀ ਨੇ ਕਾਫੀ ਵੱਡੀ ਗਿਣਤੀ 'ਚ ਲੋਕਾਂ ਨੂੰ ਲੇ ਆਫ ਕੀਤਾ ਹੈਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਕੱਲ ਰਾਤੀ ਆਪਾਂ ਅਪਡੇਟ ਕੈਲੀਫੋਰਨੀਆ 'ਚ ਖਬਰ ਕੀਤੀ ਸੀ ਵੀ ਕੈਲੀਫੋਰਨੀਆ ਦਾ ਐਲਗਰੋਵ ਦਾ ਰਹਿਣ ਵਾਲਾ ਰਜਿੰਦਰਪਾਲ ਸਿੰਘ ਉਰਫ ਜਸਪਾਲ ਗਿੱਲ, ਉਸ ਨੂੰ ਜਿਹੜਾ ਪਿਛਲੇ ਸਾਲ ਅਰੈਸਟ ਕੀਤਾ ਗਿਆ ਸੀ ਤੇ ਹੁਣ ਉਸਨੇ ਜਿਹੜੀ ਆ ਆਪਣੇ ਆਪ ਨੂੰ ਗੁਨਾਹਗਾਰ ਸਾਬਤ ਕਹਿ ਦਿੱਤਾ ਵੀ ਹਾਂ ਮੈਂ ਇਹ ਸਾਰਾ ਕੁਝ ਕੀਤਾ ਹੈਗਾ। ਇੱਕ ਉਹ ਗਰੋਹ ਦਾ ਮੈਂਬਰ ਸੀ ਜਿਹਦੇ ਨਾਲ ਉਸਨੇ ਰਲ ਕੇ ਊਬਰ ਦੇ ਥਰੂ ਬਾਰਡਰ ਤੋਂ ਲੋਕ ਬਲੂਬੇਰੀ ਦੇ ਫਾਰਮ ਆ ਉੱਥੋਂ ਚੋਰੀ ਛਿਪੇ ਨਿਕਲਦੇ ਸੀ ਕੈਨੇਡਾ ਦੇ ਤੇ USA ਦੇ, ਤੇ ਉੱਥੋਂ ਫਿਰ ਇਹ ਊਬਰ ਤੋਂ ਚੱਕ ਕੇ ਲਿਆ ਕੇ ਸਿਆਟਲ ਏਅਰਪੋਰਟ ਤੇ ਤਾਂ ਉਹ ਤੋਂ ਗਾਹਾਂ ਤੇ ਅੱਗੇ ਭੇਜ ਦਿੰਦਾ ਸੀ। $5 ਲੱਖ ਤੱਕ ਜੋ ਕਹਿੰਦੇ ਵੀ ਉਸਨੇ ਇਕੱਲੇ ਨੇ ਕਮਾਇਆ, ਪਰ ਇਹ ਗਰੋਹ ਕਾਫੀ ਬੰਦਿਆਂ ਦਾ ਸੀਗਾ। ਸੋ ਪਤਾ ਨਹੀਂ ਕਿੰਨੇ ਜਾਣੇ ਹੋਰ ਇਹਦੇ ਵਿੱਚ ਇਨਵੋਲਵ ਹੋਣ। ਹੁਣ ਇਹ ਨਹੀਂ ਪਤਾ ਵੀ ਇਸ ਬੰਦੇ ਨੇ ਜਿਹੜੇ ਬੰਦੇ ਨੰਗਾਏ ਆ ਉਹਨਾਂ ਦੇ ਨਾਂ ਵੀ ਜਿਹੜੇ ਆ ਇਮੀਗ੍ਰੇਸ਼ਨ ਵਾਲਿਆਂ ਨੂੰ ਦਿੱਤੇ ਆ ਜਾਂ ਕੀ ਆ। ਸੋ 45 ਮਹੀਨਿਆਂ ਤੱਕ ਦੀ ਜਿਹੜੀ ਆ ਉਹਨੂੰ ਸਜ਼ਾ ਹੋ ਸਕਦੀ ਆ। ਤੇ ਅੱਜ ਜੋ ਅਪਡੇਟ ਆਈ ਆ ਕਹਿੰਦੇ ਵੀ 600 ਬੰਦਾ ਇਸ ਨੇ ਊਬਰ ਦੇ ਰਾਹੀਂ ਨੰਗਾਇਆ ਹੈਗਾ। ਯਾ ਸੋ $11,000 ਕਹਿੰਦੇ ਵੀ ਇੱਕ ਜਾਣੇ ਦੇ ਕੋਲੋਂ ਚਾਰਜ ਜਿਹੜਾ ਉਹ ਕਰਦਾ ਰਿਹਾ ਆ। ਇਹ ਮਈ 2018 ਦੇ ਵਿਚਾਲੇ ਜੇ ਸਾਲ ਦੇ ਵਿਚਾਲੇ ਜੇ ਤੋਂ ਲੈ ਕੇ ਮਈ 2022 ਤੱਕ ਇੱਦਾਂ ਲੋਕਾਂ ਨੂੰ ਬਾਰਡਰ ਜਿਹੜਾ ਆ ਉਹ ਪਾਰ ਕਰਾਉਂਦਾ ਰਿਹਾ
ਕੱਲ੍ਹ ਵੀ ਦੱਸਿਆ ਜੀ 17 ਵੱਖ-ਵੱਖ ਊਬਰ ਅਕਾਊਂਟ ਜਿਹੜੇ ਉਹ ਵਰਤਦਾ ਰਿਹਾ ਆ ਤੇ ਛੱਡ ਕੇ ਤੇ ਬਾਅਦ 'ਚ ਆਪਣੀ ਹੀ ਵਾਈਫ ਦੇ ਜਿਹੜਾ ਉੱਥੇ ਲਾਗੇ ਹੋਟਲ/ਮੋਟਲ ਸੀਗਾ ਉੱਥੇ ਚਲਿਆ ਜਾਂਦਾ ਸੀ ਸੀਟੈਕ ਏਅਰਪੋਰਟ ਦੇ ਲਾਗੇ। ਸੋ ਇਹ ਜਿਹੜਾ ਉਹਨੇ ਇਸਨੂੰ ਫੜਿਆ ਤੇ ਚੰਗੀ ਜਿਹੜੀ ਹਰਜੋਤ ਸਿੰਘ ਦੀ ਥੂ ਹੁਣ ਇਹਦੀ ਹੋ ਰਹੀ ਆ ਤੇ ਤਾਰਾਂ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਵੀ ਰਾਜਧਾਨੀ ਕੈਲੀਫੋਰਨੀਆ ਦੀ ਉਹਦੇ ਨਾਲ ਜਿਹੜੀਆਂ ਇਸ ਦੀਆਂ ਉੱਥੇ ਜੁੜੀਆਂ ਨੇ। ਅਗਲੀ ਜਿਹੜੀ ਖਬਰਾਂ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਆਪਾਂ ਮਾਰਦੇ ਜਾਈਏ। ਕੱਲ੍ਹ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਸੀਗਾ ਵੀ 4.25 ਲੱਖ ਗੱਡੀ ਜਿਨ੍ਹਾਂ ਦੇ ਫੁੱਲ ਜਿਹੜਾ ਫੁੱਲੀ ਆਟੋਮੈਟਿਕ ਵਾਲਾ ਜਿਹੜਾ ਬੈਟਾ ਵਰਜ਼ਨ ਸੌਫਟਵੇਅਰ ਇੰਸਟਾਲ ਸੀਗਾ ਟੈਸਲਾ ਦੇ ਵਿੱਚ ਆਟੋ ਪਾਇਲਟ ਵਾਲਾ ਵੀ ਆਪਣੇ ਆਪ ਜਿਹੜੀ ਚੱਲੂਗੀ ਗੱਡੀ, ਉਸ ਨੂੰ ਹੁਣ ਵਾਪਸ ਸੱਦਿਆ ਗਿਆ ਆ। ਉਹਨਾਂ ਨੇ 4.25 ਲੱਖ ਗੱਡੀ ਦੀ ਰੀਕਾਲ ਕੀਤੀ ਆ, ਇਹ ਮੰਨਦੇ ਹੋਏ ਵੀ ਇਹਦੇ ਨਾਲ ਕ੍ਰੈਸ਼ ਜਿਹੜਾ ਆ ਉਹ ਹੋ ਸਕਦਾ ਆ। ਸੋ ਉਹਦੇ ਕਰਕੇ ਉਹਦੇ ਸ਼ੇਅਰਸ ਟੈਸਲਾ ਦੇ ਥੱਲੇ ਨੂੰ ਜਿਹੜੇ ਉਹ ਅੱਜ ਕਾਫੀ ਗਏ ਸੀਗੇ। ਜੀ ਇਕਨੋਮੀ ਨਾਲ ਰਿਲੇਟਡ ਗੱਲਾਂ ਬਾਤਾਂ ਕਰਦੇ ਹਾਂ। ਜਾਰਜ ਸੋਰੋਸ ਆਪਾਂ ਸਾਰੇ ਜਾਣਦੇ ਹਾਂ, ਬਿਲੀਨੀਅਰ ਇਨਵੈਸਟਰ ਹੈਗਾ USA ਦਾ। ਅੱਜ ਉਸਨੇ ਇਹ ਕਿਹਾ ਵੀ ਭਾਰਤ ਦੇ ਵਿੱਚ ਜੋ ਭਾਰਤ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਉਹਨੂੰ ਅਡਾਨੀ ਵਾਲਾ ਕ੍ਰਾਈਸਿਸ ਐਡਰੈਸ ਕਰਨਾ ਚਾਹੀਦਾ ਹੈਗਾ। ਇੱਕ ਤਰ੍ਹਾਂ ਦੇ ਨਾਲ ਇਹ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਸਟਾਕ ਹੇਰਾਫੇਰੀ ਕਰਕੇ ਉੱਪਰ ਚਾੜੇ ਸੀ। ਤੇ ਇਸ ਬਿਲੀਨੀਅਰ ਜੋ ਜਾਰਜ ਸੋਰੋਸ ਆ, ਉਸਨੇ ਇਹ ਕਿਹਾ ਵੀ ਕਿ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਜੋ ਬਿਲੀਨੀਅਰ ਅਡਾਨੀ ਆ, ਉਹਦੀਆਂ ਬਹੁਤ ਲਾਗੇ ਕਲੋਜ਼ ਅਲਾਈਜ਼ ਹੈਗੇ, ਬਹੁਤ ਲਾਗੇ ਹੈਗੇ ਆ। ਤੇ ਜੋ ਇਹਦਾ ਜਿਹੜਾ ਅਸਰ ਆ ਦੁਨੀਆ ਦੀ ਮਾਰਕੀਟ ਦੇ ਉੱਤੇ ਪੈ ਰਿਹਾ, ਇਮੀਡੀਏਟਲੀ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਇਹਦੇ ਬਾਰੇ ਸਟੇਟਮੈਂਟ ਦੇਣੀ ਚਾਹੀਦੀ ਹੈਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਕੋਨੋਮਿਸਟ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਨਹੀਂ ਲੱਗ ਰਿਹਾ ਵੀ ਰਿਸੈਸ਼ਨ ਆ ਰਹੀ ਆ, ਆਊਗੀ, ਨਹੀਂ ਆ, ਕੀ ਆਪਾਂ ਰਿਸੈਸ਼ਨ ਦੇ ਵਿੱਚ ਰਾਈਟ ਨਾਓ ਲੰਘ ਰਹੇ ਆ, ਕੀ ਸੌਫਟ ਲੈਂਡਿੰਗ ਜਿਹੜੀ ਉਹ ਹੋਊਗੀ, ਇਸ ਦੇ ਬਾਰੇ ਕੋਈ ਕਿਸੇ ਨੂੰ ਅਜੇ ਪੁਖਤਾ ਜਾਣਕਾਰੀ ਨਹੀਂ। ਹਰ ਇੱਕ ਜਣਾ ਆਪੋ ਆਪਣੀਆਂ ਕਿਆਸਰਾਈਆਂ ਜਿਹੜੀਆਂ ਲਗਾ ਰਿਹਾ ਆ। ਦੇਖਿਆ ਗਿਆ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਟੈਕ ਇੰਡਸਟਰੀ ਦੇ ਵਿੱਚੋਂ ਜੌਬਸ ਦਾ ਲੇ ਆਫ ਦਾ ਸਿਲਸਿਲਾ ਉਹ ਰੁਕ ਨਹੀਂ ਰਿਹਾ, ਉਹ ਅਜੇ ਵੀ ਚੱਲ ਰਿਹਾ ਹੈਗਾ ਆ। ਉਹਦੇ ਨਾਲ ਹੀ ਇਨਫਲੇਸ਼ਨ ਦੇ ਆંકੜੇ ਦੁਬਾਰਾ ਵੱਧਦੇ ਹੋਏ ਨਜ਼ਰ ਆਏ ਆ ਤੇ ਉਹਦੇ ਨਾਲ ਹੀ ਜਿਹੜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਉਹ ਤਾਂ ਜਿਹੜਾ ਤਾਂ ਨੂੰ ਗਿਆ ਹੀ ਆ। ਲੋਕਾਂ ਨੇ ਜਿਹੜਾ ਖਰਚਾ ਕੀਤਾ ਆ ਰੀਟੇਲ ਸ਼ਾਪਿੰਗ ਜਿਹੜੀ ਉਹ ਕੀਤੀ ਆ ਓਵਰਆਲ ਆ, ਉਹ ਵੀ ਤਾਂ ਨੂੰ ਜਿਹੜੀ ਉਹ ਗਈ ਆ। ਕਹਿੰਦੇ ਵੀ ਅਮਰੀਕੀ ਲੋਕ ਇਸ ਟਾਈਮ ਆਪਣੀਆਂ ਜੇਬਾਂ 'ਚੋਂ ਧਨ ਲਟਾ ਕੇ ਅਮਰੀਕਾ ਨੂੰ ਰਿਸੈਸ਼ਨ 'ਚ ਜਾਣ ਤੋਂ ਕਿਤੇ ਨਾ ਕਿਤੇ ਬਚਾ ਰਹੇ ਨੇ। ਸੋ ਇਹ ਜਿਹੜਾ ਰਿਸੈਸ਼ਨ ਆਊਗਾ ਕਿ ਨਹੀਂ, ਇਹਦੇ ਉੱਤੇ ਅਜੇ ਕਿਸੇ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਨਹੀਂ ਲੱਗ ਰਿਹਾ। ਬੀਤੇ ਮਹੀਨੇ ਦੇ ਵਿੱਚ ਜਿਹੜੇ ਫੈਡ ਵਾਲੇ ਆ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਡਿਸਇਨਫਲੇਸ਼ਨ ਵੱਲ ਨੂੰ ਹੁਣ ਹੌਲੀ ਹੌਲੀ ਵਧਾਂਗੇ, ਪਰ ਉਹਨਾਂ ਦੇ ਇਹ ਬਿਆਨ ਆਉਣ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਪਿਛਲੇ ਮਹੀਨੇ ਦੇ ਆંકੜੇ ਆ ਉਹ ਗੱਲਾਂ ਦੇ ਉਲਟ ਜਿਹੜੇ ਆ ਉਹ ਆ ਗਏ। ਇਨਫਲੇਸ਼ਨ ਜਿਹੜੇ ਆ ਦੁਬਾਰਾ ਵੱਧ ਗਈ ਹੈਗੀ ਆ। ਸੋ ਹੁਣ ਕੀ ਜਿਹੜਾ ਅੱਗੇ ਬਣਨ ਵਾਲਾ ਹੈਗਾ ਆ ਇਹ ਪਤਾ ਨਹੀਂ ਹੈ। ਡੈਨਾ ਪੈਟਰਸਨ ਚੀਫ ਇਕਨੋਮਿਸਟ ਹੈਗੇ ਨੇ ਦਾ ਕਾਨਫਰੰਸ ਬੋਰਡ, ਇੱਕ ਇਕਨੋਮਿਕ ਥਿੰਕ ਟੈਂਕ ਆ। ਉਹ ਕਹਿੰਦੀ ਆ ਵੀ ਜਿਹੜਾ ਰਿਸੈਸ਼ਨ ਉਹਨਾਂ ਨੂੰ ਲੱਗਦਾ ਆ ਦਾ ਫੋਰਕਾਸਟ ਇਸ ਵੀ ਇਹ ਰਿਸੈਸ਼ਨ ਜਿਹੜਾ ਆ ਉਹ ਆਊਗਾ ਤੇ ਜਿਹੜਾ ਇਕਨੋਮਿਕ ਇੰਡੀਕੇਟਰ ਲੀਡਿੰਗ ਇਕਨੋਮਿਕ ਇੰਡੀਕੇਟਰ ਆ ਉਹ ਇਹੀ ਸੁਜੈਸਟ ਕਰ ਰਹੇ ਆ ਵੀ ਆਪਾਂ ਉਸ ਵੱਲ ਨੂੰ ਵੱਧ ਰਹੇ ਆ ਤੇ ਉਹ ਹੈਪਨਿੰਗ ਰਾਈਟ ਨਾਓ ਵੀ ਇਸ ਟਾਈਮ ਰਿਸੈਸ਼ਨ ਜਿਹੜਾ ਆ ਉਹ ਆ ਰਿਹਾ ਹੈਗਾ ਆ। ਬਿਜ਼ਨਸਿਸ ਹੁਣ ਅੱਗੇ ਨੂੰ ਇਸੇ ਚੀਜ਼ ਨੂੰ ਦੇਖਦੇ ਹੋਏ, ਇਹਨਾਂ ਹੀ ਕਿਆਸਰਾਈਆਂ ਨੂੰ ਦੇਖਦੇ ਹੋਏ ਆਪੋ ਆਪਣੇ ਬਜਟਸ ਕੱਟਸ ਕਰ ਰਹੇ ਆ ਜਾਂ ਮਨੀ ਸਪੈਂਡਿੰਗ ਜਿਹੜੀ ਆ ਉਸ ਨੂੰ ਘਟਾ ਰਹੇ ਹੈਗੇ ਆ। ਕਹਿੰਦਾ ਵੀ ਕੋਈ ਸਿਲਵਰ ਲਾਈਨਿੰਗ ਵੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੋ ਸਕਦੀ ਆ। ਉਹ ਕਹਿੰਦੇ ਮੇ ਵੀ ਸੌਫਟ ਲੈਂਡਿੰਗ ਜਿਹੜੀ ਆ ਉਹ ਹੋ ਜਾਵੇ, ਜਿਸ ਦਾ ਰੌਲਾ ਫੈਡ ਨੇ ਇੰਟਰਸਟ ਰੇਟ ਵਧਾਉਣ ਤੋਂ ਪਹਿਲਾਂ ਜਦੋਂ ਪਹਿਲੀ ਵਾਰੀ ਵਧਾਇਆ ਸੀ ਉਸ ਤੋਂ ਬਾਅਦ ਦੇ ਵਿੱਚ ਆਖਣਾ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ। ਸੋ ਰਿਸੈਸ਼ਨ ਆਊਗਾ, ਸੌਫਟ ਲੈਂਡਿੰਗ ਹੋਊਗੀ, ਇਹ ਹੁਣ ਵੱਡੇ ਸਵਾਲ ਨੇ ਤੇ ਕਿਸੇ ਵੀ ਇਕਨੋਮਿਕਸ ਦੇ ਕੋਲ ਜਿਹੜੇ ਅਰਥ ਸ਼ਾਸਤਰੀ ਦੇ ਕੋਲ ਇਸ ਦਾ ਪੁਖਤਾ ਜਵਾਬ ਨਹੀਂ ਹੈਗਾ। ਜੀ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਵੀ ਇੰਟਰਸਟ ਰੇਟ ਜਿੰਨਾ ਕੁ ਵਧਣਾ ਵੱਧ ਗਿਆ ਤੇ ਈਵਨ ਫੈਡਰਲ ਰਿਜ਼ਰਵ ਬੋਰਡ ਵੀ ਇਹ ਕਹਿ ਰਿਹਾ ਸੀ ਵੀ ਆਪਾਂ ਪੌਜ਼ ਕਰਾਂਗੇ
ਪਰ ਹੁਣ ਅੱਜ ਗੋਲਡਮਨ ਸੈਕਸ ਤੇ ਬੈਂਕ ਆਫ ਅਮਰੀਕਾ ਨੇ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਦੇ ਮੁਤਾਬਕ ਕਹਿੰਦੇ ਲੱਗਦਾ ਵੀ 3 ਵਾਰੀ ਹੋਰ USA ਦੇ ਵਿੱਚ ਇੰਟਰਸਟ ਰੇਟ ਇਸ ਸਾਲ ਦੇ ਵਿੱਚ ਵਧੂਗਾ। ਕਾਰਨ ਇਹਦਾ ਇਹੀ ਆ ਵੀ ਇਨਫਲੇਸ਼ਨ ਜਨਵਰੀ 'ਚ ਵੱਧ ਗਈ ਫੇਰ, ਤੇ ਲੇਬਰ ਮਾਰਕੀਟ ਹਜੇ ਵੀ ਜਿਹੜੀ ਆ ਉਹ ਸਟਰੋਂਗ ਹੈਗੀ ਆ। ਪ੍ਰੋਡਿਊਸਰ ਪ੍ਰਾਈਸਸ ਕਾਫੀ ਜ਼ਿਆਦਾ ਇਨਕਰੀਜ਼ ਹੋਈਆਂ ਜਨਵਰੀ ਮਹੀਨੇ ਦੇ ਵਿੱਚ, ਜਿਸ ਹਿਸਾਬ ਦੇ ਨਾਲ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਕਹਿੰਦੇ ਸੀ ਵੀ ਆਪਾਂ ਜਿਹੜੀ ਆ ਇਨਫਲੇਸ਼ਨ 2% ਤੇ ਲੈ ਕੇ ਆਣੀ ਆ, ਉਹ ਇੱਕ ਵਾਰੀ ਫੇਰ ਵੱਧ ਗਈ। ਸੋ ਗੋਲਡਮਨ ਸੈਕਸ ਤੇ ਬੈਂਕ ਆਫ ਅਮਰੀਕਾ ਦੇ ਜੋ ਇਕੋਨੋਮਿਸਟ ਆ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਮਾਰਚ ਮਹੀਨੇ ਦੇ ਵਿੱਚ ਕੁਆਟਰ ਬੇਸਿਸ ਪੁਆਇੰਟ, ਮਈ ਮਹੀਨੇ ਦੇ ਵਿੱਚ ਕੁਆਟਰ ਬੇਸਿਸ ਪੁਆਇੰਟ, ਤੇ ਜੁਲਾਈ ਦੇ ਵਿੱਚ ਵੀ ਜਿਹੜਾ ਆ ਇੰਟਰਸਟ ਰੇਟ ਵੱਧ ਸਕਦਾ ਹੈਗਾ। ਸੋ ਇਹਦੇ ਕਰਕੇ ਜੋ ਮਾਰਕੀਟ ਵੀ ਡਾਊਨ ਜਾ ਰਹੀ ਸੀ। ਸੋ ਜੇ 0.75 ਇਸ ਸਾਲ ਦੇ ਵਿੱਚ ਇੰਟਰਸਟ ਰੇਟ ਵੱਧਦਾ ਤਾਂ ਈਅਰ ਐਂਡ ਤੱਕ ਜਿਹੜਾ ਘਰਾਂ ਦਾ ਇੰਟਰਸਟ ਰੇਟ ਆ, ਉਹ ਮੈਨੂੰ ਲੱਗਦਾ ਵੀ 8% ਤੋਂ ਉੱਪਰ ਚਲੇ ਜਾਊਗਾ। ਇਹਦੇ ਨਾਲ ਰੀਅਲ ਸਟੇਟ ਮਾਰਕੀਟ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜੀ ਬਿਲਕੁਲ। ਸੋ ਲੈਟਸ ਸੀ ਕਿ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਉੱਤੇ ਅੱਗੇ ਬਣਦਾ ਹੈਗਾ ਆ। ਅਗਲੀ ਜਿਹੜੀ ਇੱਕ ਮਾੜੀ ਖਬਰ ਜਿਹੜੀ ਹਰਜੋਤ ਸਿੰਘ ਜੀ ਬਲਗੇਰੀਆ ਤੋਂ ਆ ਰਹੀ ਆ, ਉੱਥੇ 18 ਬੰਦੇ ਇੱਕ ਅਬੈਂਡਨਡ ਟਰੱਕ ਉੱਦਾਂ ਹੀ ਜਿਹੜਾ ਪਿਆ ਸੀਗਾ, ਉਸ ਦੇ ਵਿੱਚ ਉਹਨਾਂ ਦੀ 18 ਬੰਦਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਕਹਿੰਦੇ ਵੀ ਇਹ ਵਹੀਕਲ ਅਪੀਅਰ ਕੀਤਾ ਇੱਦਾਂ ਲੱਗ ਰਿਹਾ ਸੀਗਾ ਵੀ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਟਰਾਂਸਪੋਰਟ ਕਰ ਰਿਹਾ ਸੀ ਬਲਗੇਰੀਆ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਉੱਤੇ ਉਸਨੇ ਜਿਹੜਾ ਉਹ ਪਹੁੰਚਾਉਣਾ ਹੋ ਸਕਦਾ ਆ। ਪਰ ਜਿਹੜੇ ਲੋਕ ਆ ਉਹ ਟਰੱਕ ਦੇ ਵਿੱਚ ਜਿਹੜੇ ਫਸੇ ਸੀਗੇ, ਉਹ ਠੰਡ ਬਹੁਤ ਸੀਗੀ, ਗਿੱਲੇ ਹੋਏ ਪਏ ਸੀ ਤੇ ਕਈ ਦਿਨਾਂ ਤੋਂ ਉਹਨਾਂ ਨੇ ਖਾਧਾ ਨਹੀਂ ਸੀਗਾ, ਜਿਸ ਕਰਕੇ ਇਹਨਾਂ ਦੀ ਮੌਤ ਹੋ ਗਈ ਦੱਸੀ ਜਾਂਦੀ ਆ। ਸੋ ਕਹਿੰਦੇ ਵੀ ਬਲਗੇਰੀਆ ਦੇ ਵਿੱਚ ਮਾਈਗ੍ਰੈਂਟਸ ਨੂੰ ਲੈ ਕੇ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਇੰਸੀਡੈਂਟ, ਡੈਡਲੀਐਸਟ ਇੰਸੀਡੈਂਟ ਆ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਕੱਲਾ ਇੱਥੇ ਹੀ ਨਹੀਂ ਹਰਜੋਤ ਸਿੰਘ ਜੀ, ਵੀ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਮੈਕਸੀਕੋ ਤੋਂ ਸਦਰਨ ਬਾਰਡਰ ਤੋਂ ਆਉਂਦੇ ਆ ਜਾਂ ਕੈਨੇਡਾ ਤੋਂ ਇੱਧਰ ਨੂੰ ਆ ਰਹੇ ਆ, ਇੱਥੇ ਵੀ 4 ਜਿਹੜੇ ਗੁਜਰਾਤੀ ਪਰਿਵਾਰ ਦੇ ਜੀ ਜਿਹੜੇ ਇੱਕੋ ਥਾਂ ਹੀ ਮਰ ਗਏ ਸੀਗੇ ਕੈਨੇਡਾ ਤੋਂ ਜਦੋਂ ਅਮਰੀਕਾ ਵੱਲ ਨੂੰ ਆ ਰਹੇ ਸੀਗੇ। ਤੇ ਇੱਦਾਂ ਹੀ ਜਿਹੜਾ ਯੂਰਪ ਦੇ ਵਿੱਚ ਵੀ ਕੰਮ ਜਿਹੜਾ ਉਹ ਚੱਲ ਰਿਹਾ ਆ। ਜੀ ਅਗਲੀ ਖਬਰ ਵੱਲ ਚਲੀਏ। ਜੋ ਫੋਰਨ ਪੋਲਿਸੀ ਐਕਸਪਰਟ ਹੈਗੇ ਆ, ਉਹ ਤੇ ਇਨਵੈਸਟਰਸ, ਐਕਸਪਰਟਸ ਤੇ ਇਨਵੈਸਟਰ ਦੋਨੋਂ ਹੀ ਉਹ ਡਿਵਾਈਡਡ ਆ ਚਾਈਨਾ ਦੀ ਪਾਲਿਸੀ ਨੂੰ ਲੈ ਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਲੂਨ, ਜੋ ਸਪਾਈ ਬਲੂਨ ਨੂੰ ਲੈ ਕੇ ਅਮਰੀਕਾ ਦੀ ਸਰਕਾਰ ਨੇ ਉਹ ਬਲੂਨ ਸਿੱਟੇ ਵੀ ਆ ਥੱਲੇ, ਤੇ ਹੁਣ ਇੱਕ ਪੁਆਇੰਟ ਦੇ ਉੱਤੇ ਆ ਵੀ ਪੂਰੀ ਜਿਹਦਾ ਦੁਸ਼ਮਣੀ ਆਮੋ ਸਾਹਮਣੇ ਹੋਈ ਪਈ ਹੈਗੀ ਆ। ਇੱਕ ਅਕੈਡਮਿਸ਼ੀਅਨ ਉਹ ਇਹ ਕਹਿੰਦਾ ਆ ਵੀ ਅਸੀਂ ਉਸ ਕ੍ਰਾਈਸਿਸ ਪੁਆਇੰਟ ਤੇ ਆ ਤੇ ਜਿੱਤੇ ਅਸੀਂ ਇੱਕ ਦੂਜੇ ਦੇ ਉੱਤੇ ਦਵਾ ਦਵ ਜਿਹੜਾ ਬਲੇਮ ਕਰ ਰਹੇ ਹੈਗੇ ਆ, ਤੇ ਦੂਜੇ ਸਟ੍ਰੈਟਜਿਸਟ ਤੇ ਫੰਡ ਮੈਨੇਜਰ ਜੋ ਵਾਲ ਸਟਰੀਟ ਦੇ ਉੱਤੇ ਹੈਗੇ ਆ, ਉਹ ਕਹਿ ਰਹੇ ਆ ਵੀ ਇਹਦਾ ਹਜੇ ਇੰਨਾ ਜ਼ਿਆਦਾ ਜੀਓ ਪੋਲੀਟੀਕਲ ਰਿਪਲ ਇਫੈਕਟ ਨਹੀਂ ਪਊਗਾ ਜੋ ਆਪਾਂ ਸੋਚ ਰਹੇ ਹੈਗੇ ਆ। ਰਿਲੇਸ਼ਨਸ਼ਿਪ ਦੋਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਕਾਫੀ ਖਰਾਬ ਹੈਗੇ ਆ। ਯੂਐਸ ਤੇ ਚਾਈਨਾ ਨੂੰ ਕਹਿੰਦੇ ਵੀ ਕਮਿਊਨੀਕੇਸ਼ਨ ਲਾਈਨਸ ਓਪਨ ਕਰਨੀਆਂ ਚਾਹੀਦੀਆਂ, ਡਾਇalogue ਨੂੰ ਸ਼ੁਰੂ ਕਰਨਾ ਚਾਹੀਦਾ। ਸੈਨੇਟਰ ਕ੍ਰਿਸ ਕੂਨ ਇਹ ਉਹਨਾਂ ਨੇ ਅੱਜ ਕਿਹਾ ਹੈਗਾ ਆ। ਗੈਬਰੀਅਲ ਵਿਲਡਾਓ ਇੱਕ ਮੈਨੇਜਰ ਡਾਇਰੈਕਟਰ ਹੈ ਤੇ ਨਿਊ ਇੰਟੈਲੀਜੈਂਸ, ਉਹਨਾਂ ਨੇ ਕਿਹਾ ਵੀ ਚਾਈਨਾ ਜਿਹੜਾ ਆ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਜੋ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਆ, ਉਹਦਾ ਜੀਓਪੋਲੀਟੀਕਲ ਕੰਸਰਨ ਕਾਫੀ ਜ਼ਿਆਦਾ ਉਹਦੇ ਤੇ ਪਊਗਾ। ਇਸੇ ਤਰ੍ਹਾਂ ਇੱਕ ਕ੍ਰਿਸ਼ਨਾ ਮੈਮਨੀ ਆ, CIO ਲੈਫੀਅਟ ਯੂਨੀਵਰਸਿਟੀ ਦੇ, ਉਹ ਇੱਕ ਤਰ੍ਹਾਂ ਦੇ ਨਾਲ $1 ਬਿਲੀਅਨ ਐਂਡੋਮੈਂਟ ਦੇ ਉੱਤੇ ਵੀ ਉਹਨੂੰ ਹੈਂਡਲ ਕਰਦੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜੋ ਅਸਰ ਹੋ ਰਿਹਾ ਚਾਈਨਾ ਦਾ, ਚਾਈਨਾ ਇਸ ਟਾਈਮ ਦੇ ਉੱਤੇ ਆਊਟ ਪਰਫਾਰਮ ਕਰ ਰਿਹਾ ਹੈਗਾ ਤੇ ਇੰਡੀਆ ਬਹੁਤ ਜ਼ਿਆਦਾ ਸਫਰ ਕਰ ਰਿਹਾ ਆ। ਇੰਡੀਆ ਦੇ ਵਿੱਚ ਲਾਸਸ ਬਹੁਤ ਹੋਏ ਆ। ਇੰਡੀਆ ਬਿਜ਼ਨਸਮੈਨ ਗੌਤਮ ਅਡਾਨੀ ਨੂੰ ਲੈ ਕੇ ਉਹਦੇ ਉੱਤੇ ਬਹੁਤ ਸਾਰੇ ਕਰਪਸ਼ਨ ਦੇ, ਫਰਾਡ ਦੇ ਚਾਰजेस ਲੱਗੇ ਹੈਗੇ ਆ। ਸੋ ਸਾਰੀਆਂ ਦੁਨੀਆ ਦੀ ਜੋ ਨਜ਼ਰਾਂ ਆ ਹੁਣ ਰਸ਼ੀਆ ਤੇ ਚਾਈਨਾ ਦੇ ਉੱਤੇ ਲੱਗੀਆਂ ਹੋਈਆਂ ਆ, ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਇਹ ਰਿਲੇਸ਼ਨ ਦੋਨਾਂ ਮੁਲਕਾਂ ਦੇ ਵਿੱਚ, ਅਮਰੀਕਾ ਤੇ ਚਾਈਨਾ ਦੇ ਵਿੱਚ ਕਿੱਥੇ ਕੁ ਜਾਂਦਾ ਹੈ। ਜੀ ਜੀ। ਸੋ ਦੇਖੋ ਜਿਹੜਾ ਹਰਜੋਤ ਸਿੰਘ ਕੀ ਹੁੰਦਾ ਉਧਰ ਚੀਨ ਨੇ ਅੱਜ ਕੋਵਿਡ ਦੇ ਉੱਤੇ ਜਿੱਤ ਜਿਹੜੀ ਆ ਡਿਕਲੇਅਰ ਕਰ ਦਿੱਤੀ। ਕਹਿੰਦੇ ਵੀ ਅਸੀਂ ਕੋਵਿਡ ਤੋਂ ਹੁਣ ਜਿਹੜੇ ਜਿੱਤ ਚੁੱਕੇ ਆ।
ਦੇਖੋ ਕੁਛ ਹੀ ਮਹੀਨਿਆਂ ਦੇ ਵਿੱਚ ਇਹਨਾਂ ਨੇ ਆਪਣੀ ਪੂਰੀ ਪਾਲਿਸੀ ਨੂੰ ਜਿਹੜਾ ਤਬਦੀਲ ਕਰ ਦਿੱਤਾ। ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਲੋਕਾਂ ਨੂੰ ਕਿੱਦਾਂ ਬੰਨ੍ਹ-ਬੰਨ੍ਹ ਕੇ ਜਿਹੜਾ ਅੰਦਰ ਰੱਖੀ ਜਾਂਦੇ ਰਹੇ। ਮਿਲੀਅਨ ਲੋਕਾਂ ਦੇ ਜਿਹੜੇ ਸ਼ਹਿਰ ਆ ਉਹਨਾਂ ਨੂੰ ਪੂਰਾ ਠੱਪ ਕਰ ਦਿੰਦੇ ਸੀਗੇ। ਅਜੇ ਕੁਛ ਮਹੀਨੇ ਪਹਿਲੋਂ ਦੀਆਂ ਗੱਲਾਂ ਆ ਤੇ ਅੱਜ ਜਿਹੜਾ ਚਾਈਨਾ ਹੈ ਉਹ ਕਹਿ ਰਿਹਾ ਵੀ ਅਸੀਂ ਕੋਵਿਡ-19 ਤੋਂ ਜਿੱਤ ਜਿਹੜੀ ਆ ਉਹ ਪ੍ਰਾਪਤ ਕਰ ਚੁੱਕੇ ਆ। ਦਸੰਬਰ ਦੇ ਅਖੀਰ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ ਉਸ ਨੂੰ ਹਟਾ ਦਿੱਤਾ ਸੀਗਾ, ਰੋਕ ਦਿੱਤਾ ਸੀ। ਉੱਥੇ ਵੀ ਲੋਕ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਬੇਚੈਨ ਜਿਹੜੇ ਹੋਏ ਸੀ ਤੇ ਉੱਥੋਂ ਦੀਆਂ ਸਰਕਾਰਾਂ ਅਥਾਰਟੀਜ਼ ਦੇ ਖਿਲਾਫ ਕਾਫੀ ਉਹਨਾਂ ਨੇ ਪ੍ਰਦਰਸ਼ਨ ਵਗੈਰਾ ਵੀ ਜਿਹੜੇ ਉਹ ਕੀਤੇ ਸੀਗੇ। ਸੋ 80% ਕਹਿੰਦੇ ਵੀ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਇੱਕ ਟਾਈਮ ਦੇ ਉੱਤੇ ਇਨਫੈਕਟ ਰਹੀ ਹੈਗੀ ਆ, ਜਿਹੜੇ ਸਰਕਾਰੀ ਆંકੜੇ ਉਹ ਦੱਸਦੇ ਨੇ। ਤੇ ਚਾਈਨਾ ਹੁਣ ਇਹ ਕਹਿ ਰਿਹਾ ਆ ਵੀ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਲੋਵੈਸਟ ਫਰਟੀਲਿਟੀ ਰੇਟ ਹੈਗਾ ਆ ਕੋਵਿਡ ਨੂੰ ਲੈ ਕੇ। ਇਕਨੋਮਿਕਲੀ ਬਹੁਤ ਜ਼ਿਆਦਾ ਹਰਟ ਹੋਇਆ ਆ, ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ ਚਾਈਨਾ ਦੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ ਉਸ ਦੇ ਕਰਕੇ ਆ। ਤੇ ਹੁਣ ਉਹ ਰਿਸੈਸ਼ਨ ਦੇ ਵਿੱਚ ਜਾ ਰਹੇ ਆ, ਉੱਥੇ ਬਹੁਤ ਮੰਦੇ ਹਾਲ ਆ। ਸੋ ਉਸ ਨੂੰ ਦੇਖਦੇ ਹੋਏ ਚੀਨ ਨੂੰ ਹੁਣ ਉਹ ਪੂਰੀ ਤਰ੍ਹਾਂ ਜਿਹੜੇ ਆ ਉਹ ਦਰਵਾਜ਼ੇ ਉਹਨਾਂ ਦੇ ਖੋਲ ਰਹੇ ਆ ਤੇ ਕੋਵਿਡ ਦਾ ਮੈਨੂੰ ਨਹੀਂ ਲੱਗਦਾ ਵੀ ਹੁਣ ਉਹ ਜਲਦੀ ਕਿਤੇ ਨਾਮ ਵੀ ਲੈਣਗੇ। ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਕੇਓਟੀ ਲੌਜਿਸਟਿਕਸ ਇਹ ਟਰੱਕਿੰਗ ਦੀ ਸਬਸਿਡਰੀ ਆ UPS ਦੀ। ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ 200 ਤੋਂ ਵੱਧ ਬੰਦੇ ਲੇ ਆਫ ਕਰਨ ਜਾ ਰਹੇ ਆ। ਸੋ ਆਪਾਂ ਦੇਖਿਆ ਸੀ ਵੀ IT ਇੰਡਸਟਰੀ 'ਚ ਤਾਂ ਬਹੁਤ ਵੱਡੀ ਗਿਣਤੀ 'ਚ ਲੇ ਆਫ ਹੋ ਰਹੀ ਆ। ਬਾਕੀ ਟਰੱਕਿੰਗ ਦੇ ਵਿੱਚ ਵੀ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਈ ਕੰਪਨੀਆਂ ਸ਼ਟਡਾਊਨ ਹੋ ਗਈਆਂ, ਕਈਆਂ ਨੇ ਜਿਹੜੇ ਆ ਲੇ ਆਫ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। 8000 ਦੇ ਕਰੀਬ UPS ਲੋਡ ਕਹਿੰਦੇ ਚੱਕਦਾ ਸੀ ਪਰ ਡੇ, ਉਹ ਹੁਣ ਘਟ ਕੇ 6100 ਦੇ ਕਰੀਬ ਹੋ ਗਏ ਆ। ਫਰੇਟ ਵੇਵਸ ਨੇ ਇਹ ਦੱਸਿਆ ਵੀ ਇੱਕ ਕਨਫਲਿਕਟ ਵੀ ਚੱਲਦਾ ਸੀ KOT ਤੇ UPS ਮੈਨੇਜਮੈਂਟ ਦੇ ਵਿੱਚ, ਤੇ ਅੱਜ ਉਹਨਾਂ ਵੱਲੋਂ ਇਹ ਅਨਾਉਂਸ ਕਰ ਦਿੱਤਾ ਗਿਆ ਵੀ ਅਸੀਂ 200 ਦੇ ਕਰੀਬ ਆਪਣੇ EMPLOYEES ਨੂੰ ਲੇ ਆਫ ਕਰਨ ਜਾ ਰਹੇ ਆ। ਪਿਛਲੇ ਨਵੰਬਰ ਦੇ ਵਿੱਚ CH ਰੋਬਿਨਸਨ, ਇਹ ਵੀ ਬਹੁਤ ਵੱਡੀ ਟਰੱਕਿੰਗ ਕੰਪਨੀ ਆ, ਉਹਨਾਂ ਨੇ 650 ਆਪਣੇ EMPLOYEE ਲੇ ਆਫ ਕੀਤੇ ਸੀਗੇ। ਓਵਰ ਫਰੇਟ ਨੇ 150 ਦੇ ਕਰੀਬ ਆਪਣੇ EMPLOYEE ਜਨਵਰੀ ਮਹੀਨੇ ਦੇ ਵਿੱਚ ਲੇ ਆਫ ਕੀਤੇ ਸੀ। UPS ਨੇ 2015 ਚ ਇਸ ਕੋਯੋਟੀ ਕੰਪਨੀ ਨੂੰ 1.8 ਬਿਲੀਅਨ ਡਾਲਰ ਦੇ ਵਿੱਚ ਖਰੀਦਿਆ ਸੀਗਾ। ਉਹਨਾਂ ਉਸ ਤੋਂ ਬਾਅਦ ਚ ਕੋਯੋਟੀ ਕੰਪਨੀ ਦਾ ਜਿਹੜਾ ਸਾਈਜ਼ ਆ ਉਹ ਡਬਲ ਹੋ ਗਿਆ ਸੀਗਾ ਤੇ ਪਰ ਹੁਣ ਇਵੈਂਚੁਅਲੀ ਨੁਕਸਾਨ ਦੇ ਵਿੱਚ ਆ। ਕੱਲ ਕੌਨਵੇ ਦਾ ਵੀ ਆਪਾਂ ਦੱਸਿਆ ਸੀ, ਉਹਨਾਂ ਨੇ ਅਟਲਾਂਟਾ ਵਾਲਾ ਆਫਿਸ ਸੀ ਜਿਹੜਾ ਉਹ ਬੰਦ ਕਰ ਦਿੱਤਾ ਤੇ ਉੱਥੇ ਲੇ ਆਫ ਜਿਹੜੇ ਉਹ ਕੀਤੇ ਜਾ ਰਹੇ, ਜਿਹੜੇ ਰੀਸਟਰਕਚਰਿੰਗ ਦੇ ਅਧੀਨ ਉਹ ਚੱਲ ਰਹੇ ਨੇ। ਕੋਯੋਟੀ ਨੇ ਜਿਹੜੇ ਇਹਦੇ ਵਿੱਚੋਂ ਸ਼ਿਕਾਗੋ ਦੇ ਉਹਨਾਂ ਦਾ ਜਿਹੜਾ ਹੈੱਡਕੁਆਟਰਸ ਆ, ਉੱਥੋਂ IT ਦੇ ਵਰਕਰਸ ਆ, ਉਹਨਾਂ ਨੂੰ ਜਿਹੜਾ ਆ ਉਹ ਬਾਹਰ ਦਾ ਰਸਤਾ ਦਿਖਾਇਆ ਸੀਗਾ 2020 ਦੇ ਵਿੱਚ ਵੀ। ਸੋ ਇਹ ਸਥਿਤੀ ਜਿਹੜੀ ਇਸ ਟਾਈਮ ਆ ਉਹ ਚੱਲ ਰਹੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤੀ ਦੇ ਵੱਲ ਨੂੰ ਆ ਤੇ ਇੱਕ ਜਿਹੜੀ ਜਾਂਦੇ ਜਾਂਦੇ ਖਬਰ ਦੱਸਦੇ ਜਾਈਏ, ਚੈਟ GPT ਜਿਹਨੂੰ ਨਹੀਂ ਪਤਾ ਉਹਨਾਂ ਨੂੰ ਜੇ ਆਪਾਂ ਥੋੜ੍ਹਾ ਜਿਹਾ ਦੱਸ ਜਾਈਏ, AI ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲਾ ਇੱਕ ਚੈਟਬੋਟ ਆ ਜਿਹਦੇ ਨਾਲ ਤੁਸੀਂ ਗੱਲਾਂ ਜਿਹੜੀਆਂ ਕਰ ਸਕਦੇ ਆ। ਪਰ ਹੁਣ ਹੋ ਕੀ ਰਿਹਾ ਹੈ ਹਰਜੋਤ ਸਿੰਘ ਜੀ, ਵੀ ਜਿਹੜੇ ਨਿਆਣੇ ਆ ਉਹ ਤਾਂ ਕਹਿੰਦੇ ਵੀ ਹੁਣ ਕੰਮ ਘੱਟ ਕਰਨਾ ਪਵੇ, ਸਮਾਰਟ ਵਰਕ ਜਿਹੜਾ ਉਹ ਜ਼ਿਆਦਾ ਹੋਵੇ। ਉਹਨਾਂ ਨੇ ਆਪਣੇ ਐਸੇ ਤੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਚੈਟ GPT ਤੋਂ ਲਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਫਲੋਰੀਡਾ ਦੇ ਹਾਈ ਸਕੂਲ ਦੇ ਵਿੱਚ ਇਹਦੇ ਵਿੱਚ ਇੱਕ ਕਹਿੰਦੇ ਬਹੁਤ ਵੱਡਾ ਚੀਟਿੰਗ ਸਕੈਂਡਲ ਉਹ ਸਾਹਮਣੇ ਜਿਹੜਾ ਉਹ ਇਸ ਟਾਈਮ ਆਇਆ ਹੈਗਾ ਆ। ਉੱਥੇ ਕੇਪ ਕੋਰਲ ਹਾਈ ਸਕੂਲ ਇੱਕ ਕਹਿੰਦੇ ਵੀ ਕਾਫੀ ਤਗੜਾ ਸਕੂਲ ਮੰਨਿਆ ਜਾਂਦਾ ਹੈ, ਬੜਾ ਅਲੀਟ ਪ੍ਰੋਗਰਾਮ ਆ। ਉਸ ਦੇ ਵਿੱਚ ਇਹ ਪਤਾ ਲੱਗਾ ਆ ਵੀ ਜਿਹੜੇ ਨਿਆਣੇ ਪੜ੍ਹਦੇ ਆ ਉਹਨਾਂ ਨੇ ਇਹ ਚੈਟ GPT ਨੂੰ ਵਰਤਦੇ ਹੋਏ ਆਪਣੇ ਕੰਮ ਜਿਹੜੇ ਆ ਉਹ ਐਸੇਜ਼ ਆ ਉਸ ਦੇ ਕੋਲੋਂ ਲਿਖਵਾਏ ਆ, ਖੁਦ ਲਿਖਣ ਦੀ ਜਿਹੜੀ ਆ ਉਹ ਬਚਾਏ। ਕਹਿੰਦੇ ਵੀ ਉਹਨਾਂ ਨੇ ਆਪਣੀ ਇੰਟਰਨਲ ਈਮੇਲਸ ਦੇ ਵਿੱਚ ਮੰਨਿਆ ਆ ਵੀ ਕਈ ਵਿਦਿਆਰਥੀਆਂ ਨੇ ਇਸ ਦੀ ਜਿਹੜਾ ਆ ਉਹ ਵਰਤੋਂ ਕੀਤੀ ਆ। ਹੁਣ ਇਹ ਬਹੁਤ ਸਾਰੇ ਜਿਹੜੇ ਚੈਟ GPT ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬੋਟਸ ਇਸ ਟਾਈਮ ਉੱਭਰ ਰਹੇ ਆ। ਇੱਕ ਬਿੰਗ ਕਰਕੇ ਆ, ਉਹ ਵੀ ਜਿਹੜਾ ਆਇਆ ਆ। ਗੂਗਲ ਵਾਲਿਆਂ ਨੇ ਵੀ ਅਨਾਉਂਸ ਕਰ ਦਿੱਤਾ ਜਦੋਂ ਤੋਂ ਜਿਹੜਾ ਚੈਟ GPT ਬਹੁਤ ਜ਼ਿਆਦਾ ਮਕਬੂਲ ਹੋਇਆ ਆ ਵੀ ਅਸੀਂ ਵੀ ਬਹੁਤ ਜਲਦ ਇਸ ਨੂੰ ਪੇਸ਼ ਜਿਹੜਾ ਉਹ ਕਰਾਂਗੇ। ਪਰ ਇਹਦੇ ਨਾਲ ਇਹ ਵੀ ਜਿਹੜੀਆਂ ਚੀਜ਼ਾਂ ਆ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਹੁਣ ਵੱਧ ਰਹੀਆਂ। ਇਹ ਤਾਂ ਇੱਕ ਸਕੂਲ ਦੀ ਚੀਟਿੰਗ ਸਕੈਂਡਲ ਆਇਆ ਆ, ਅਸੀਂ ਦਾਅਵੇ ਨਾਲ ਕਹਿ ਸਕਦਾ ਹਾਂ ਮੈਂ ਵੀ ਇਹ ਹੋਰ ਵੀ ਬਹੁਤ ਸਾਰੇ ਸਕੂਲਾਂ 'ਚ
ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਇਸ ਦੀ ਵਰਤੋਂ ਜਿਹੜੀ ਆ ਉਹ ਕਰ ਰਹੇ ਹੋਣਗੇ। ਜੀ ਤੇ ਆਪਾਂ ਸਰੋਤਿਆਂ ਤੋਂ ਲੈਂਦੇ ਇਜਾਜ਼ਤ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।